ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਗੜ੍ਹੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਬੜੇ ਹੀ ਅਹਿਮ ਮਸਲੇ ਨੂੰ ਲੈ ਕੇ। ਮਸਲਾ ਜਿਹੜਾ ਹੈ ਉਹ ਸਾਡੇ ਇੱਧਰ ਵਿਦੇਸ਼ ਦੇ ਨਾਲ ਜੁੜਦਾ ਹੈ, ਸਾਡੇ ਇੱਥੋਂ ਦੇ ਪ੍ਰਵਾਸ ਦੇ ਨਾਲ ਜੁੜਦਾ ਹੈ ਔਰ ਉਸ ਤੋਂ ਪਹਿਲਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ। ਉਹ ਗੱਲ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਦਸੰਬਰ ਦੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ 10ਵੇਂ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪੜ੍ਹਦੇ ਹਾਂ, ਤਾਂ ਉਹਨਾਂ ਦੀ ਜੋ ਜੀਵਨੀ ਆ, ਜੋ ਇਤਿਹਾਸ ਆ ਸਾਡਾ ਮਾਣਮੱਤਾ, ਤੇ ਉਹ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਢਹਿੰਦੀ ਕਲਾ ਦੇ ਵਿੱਚ ਨਹੀਂ ਜਾਣਾ। ਗੁਰੂ ਸਾਹਿਬ ਤੋਂ ਬਾਅਦ ਵੀ ਕੌਮ ਤੇ ਬੜੇ ਦਿਨ ਆਏ, ਬੜੇ ਸੰਘਰਸ਼ ਕੀਤੇ ਕੌਮ ਨੇ, ਪਰ ਕਦੇ ਵੀ ਢਹਿੰਦੀ ਕਲਾ ਵੱਲ ਅਸੀਂ ਨਹੀਂ ਗਏ। ਅਸੀਂ ਢਹਿੰਦੀ ਕਲਾ ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਅੱਜ ਅਸੀਂ ਜਦੋਂ ਇੱਧਰ ਵਾਪਰੀਆਂ ਘਟਨਾਵਾਂ ਵੱਲ ਤੱਕਦੇ ਹਾਂ ਤੇ ਸਾਨੂੰ ਕਿਤੇ ਨਾ ਕਿਤੇ ਸਾਡੇ 'ਚ ਜਦੋਂ ਆਤਮ ਚਿੰਤਨ ਆਉਂਦਾ ਹੈ, ਤੇ ਉਦੋਂ ਸਾਨੂੰ ਚੇਤਾ ਆਉਂਦਾ ਵੀ ਸਾਡੇ 'ਚ ਨਿਘਾਰ ਵੀ ਥੋੜ੍ਹਾ ਬਹੁਤ ਆ ਗਿਆ ਤੇ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਉਹ ਚੜ੍ਹਦੀ ਕਲਾ ਨਹੀਂ ਰਹੀ, ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ, ਜਾਂ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਉਦੋਂ ਵੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਸਾਡੇ ਸਿੰਘ ਸਾਹਿਬਾਨ ਨੇ। ਤਾਂ ਉਹ ਅੱਜ ਕਿਉਂ ਸਾਡੇ 'ਚੋਂ ਅਲੋਪ ਹੁੰਦੀ ਜਾ ਰਹੀ ਹੈ? ਮਸਲਾ ਇਹ ਹੈ ਕਿ ਇੱਧਰ ਆ ਕੇ ਬਹੁਤ ਸਾਰੇ ਪੰਜਾਬੀ ਡਿਪਰੈਸ਼ਨ, ਬਹੁਤ ਸਾਰੇ ਪੰਜਾਬੀ ਚਿੰਤਾਵਾਂ ਤੇ ਕਈ ਲਾਪਤਾ ਹੋਣ ਲੱਗ ਪਏ, ਕਈਆਂ ਦਾ ਮੈਂਟਲੀ ਅਪਸੈਟ ਹੋਣ ਲੱਗ ਪਏ। ਸੋ ਇਹ ਚੀਜ਼ਾਂ, ਇਹ ਤਰਾਸਦੀਆਂ ਸਾਡੀ ਕੌਮ ਦੇ ਨਾਲ ਕਿਉਂ ਵਾਪਰ ਰਹੀਆਂ ਨੇ, ਇਹਦੇ ਤੇ ਅੱਜ ਆਪਾਂ ਸਾਰੇ ਰਲ ਮਿਲ ਕੇ ਚਰਚਾ ਕਰਾਂਗੇ। ਤੁਹਾਡੇ ਸੁਝਾਵਾਂ ਦਾ ਸਵਾਗਤ ਰਹੇਗਾ। ਤੁਸੀਂ ਆਪਣਾ ਕਮੈਂਟ, ਆਪਣੀ ਰਾਏ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 2500, ਮਾਫ ਕਰਨਾ 5200। ਸੋ ਇਸ ਕਰਕੇ ਇਸੇ ਹੀ ਚਰਚਾ ਦੇ ਵਿੱਚ ਮੈਂ ਨਾਲ ਜੋੜਦਾ ਬਲਵਿੰਦਰ ਕੌਰ ਜੀ ਨੂੰ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹੈ ਜੀ ਅਮਨ ਜੋੜਨੇ ਦੇ ਲਈ। ਬਹੁਤ ਵਧੀਆ ਤੁਸੀਂ ਵਿਸ਼ਾ ਸ਼ੁਰੂ ਕੀਤਾ ਅੱਜ ਜੀ, ਕਿ ਅਸੀਂ ਢਹਿੰਦੀ ਕਲਾ ਵੱਲ ਕਿਉਂ ਜਾ ਰਹੇ ਹਾਂ, ਚੜ੍ਹਦੀ ਕਲਾ ਵਾਲੀ ਕੌਮ ਕਿਉਂ ਜੀ, ਜਾ ਰਹੇ ਹਾਂ। ਇਸ ਹਾਂਜੀ, ਤੇ ਆਪਾਂ ਗੱਲਬਾਤ ਕਰਨੀ ਹੈ ਤੇ ਗੱਲਬਾਤ ਦੇ ਵਿੱਚ ਬਈ ਹਿੱਸਾ ਜ਼ਰੂਰ ਲੈ ਲਿਆ ਕਰੋ। ਇਹ ਨਹੀਂ ਕਿ ਮੈਂ ਇਕੱਲੀ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ। ਆਪਣੇ ਹਾਂਜੀ, ਨਾਲਦਿਆਂ ਨੂੰ, ਆਪਣੇ ਆਲੇ ਦੁਆਲੇ ਨੂੰ, ਚਿੜੀਆਂ ਪਰਿੰਦਿਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਆਪਾਂ ਅੱਜ ਇਨਸਾਨਾਂ ਦੀ ਗੱਲ ਕਰਨੀ ਆ, ਜਿਹੜੇ ਕਹਿੰਦੇ ਹੁੰਦੇ ਮੁੱਠੀ ਮੁੱਠੀ ਛੋਲੇ ਖਾ ਕੇ ਵੀ ਚੜ੍ਹਦੀ ਕਲਾ ਦੇ ਹਾਂਜੀ, ਵਿੱਚ ਕੌਮ ਰਹੀ ਹੋਵੇ। ਜੀ, ਆਪਾਂ ਵੈਸੇ ਤਾਂ ਦੁਨੀਆ ਦੇ ਉੱਤੇ ਡਿਪਰੈਸ਼ਨ ਆ, ਮੈਂ ਦੁਨੀਆ ਦੀ ਨਹੀਂ ਅੱਜ ਗੱਲ ਕਰੂੰਗੀ, ਮੈਂ ਅੱਜ ਆਪਣੇ ਸਿੱਖ ਕੌਮ ਦੇ ਵਿੱਚ ਆ ਜੀ, ਰਹੇ ਇਸ ਨਿਘਾਰ ਨੂੰ, ਨਿਘਾਰ ਹੀ ਕਹਿ ਸਕਦੇ, ਹਾਂਜੀ, ਉਹਦੀ ਗੱਲ ਕਰਾਂਗੇ। ਜੀ, ਜਦੋਂ ਤੇ ਕਿਤੇ ਆਪਾਂ ਪੰਜਾਬ ਦੀ ਗੱਲ ਕਰਦੇ ਆ, ਆਪਾਂ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰੀ ਸਾਡੀ ਇਹ ਬਿਰਤੀ ਆ ਹੂੰ, ਕਿ ਹੂੰ, ਦੂਜੇ ਨੂੰ ਦੋਸ਼ ਦੇਣਾ, ਲਾਮੇ ਦੇਣੇ, ਜੀ, ਦੂਜੇ ਜੀ, 'ਚ ਨੁਕਸ ਕੱਢਣਾ, ਉਹਦੇ ਵਿੱਚ ਅਸੀਂ ਕਈ ਵਾਰੀ ਨਾ ਮੋਹਰੀ ਹੁੰਦੇ ਆ ਕਿ ਹੂੰ, ਉੱਥੇ ਜੀ ਸਰਕਾਰਾਂ ਨਹੀਂ ਚੰਗੀਆਂ, ਉੱਥੇ ਨੌਕਰੀਆਂ ਨਹੀਂ ਪੈਦਾ ਕਰਦੀਆਂ, ਉੱਥੇ ਹਾਂਜੀ, ਆਹ ਨਹੀਂ ਹੈਗਾ, ਉੱਥੇ ਹੈਲਪ ਨਹੀਂ ਕਰਦੇ, ਉੱਥੇ ਉਹ ਨਹੀਂ ਹੈਗਾ। ਭਾਈ ਸਾਰਾ ਕੁਛ ਸਾਰੀ ਦੁਨੀਆ ਤੇ ਇੱਕੋ ਜਿਹਾ ਹੀ ਆ। ਹੂੰ, ਹੂੰ, ਤੁਹਾਨੂੰ ਆਪ ਨੂੰ ਹੋਣਾ ਚਾਹੀਦਾ ਕਿ ਤੁਸੀਂ ਇੰਨੇ ਕੁ ਬਲਵਾਨ ਹੋਵੋ ਦਿਲ ਦੇ ਵਿੱਚੋਂ, ਆਪਣੇ ਆਪ ਜੀ, ਦੇ ਵਿੱਚ, ਕਿ ਤੁਸੀਂ ਖੂਹ ਪੁੱਟ ਕੇ ਪਾਣੀ ਪੀਣ ਜੋਗੇ ਹੋਵੋ। ਜੀ, ਜੀ, ਸਹੀ, ਤੁਸੀਂ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਨ ਵਾਲੇ ਹੋਵੋ। ਹੂੰ, ਤੁਹਾਨੂੰ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਬਹੁਤ ਮਹਿਲ ਮਨਾਰੇ ਹੋਣ, ਤੁਹਾਡੇ ਕੋਲ ਵੱਡੇ-ਵੱਡੇ ਬਿਜ਼ਨਸ ਹੋਣ। ਜੀ, ਲੋੜ ਪੈਣ ਤੇ ਤੁਸੀਂ ਕੁਛ ਵੀ ਕਰ ਸਕੋ ਆਪਣੀ ਜ਼ਿੰਦਗੀ ਦੇ ਵਿੱਚ। ਉਹ ਗੱਲ ਕਰਾਂਗੇ ਕਿ ਆਪਾਂ ਕਾਫ਼ੀ ਦਿਨਾਂ ਤੋਂ ਗੱਲ ਕਰ ਰਹੇ ਹਾਂ। ਗੱਲ ਹਾਂਜੀ, ਉਦੋਂ ਹੀ ਕਰਨੀ ਪੈਂਦੀ ਆ, ਬਸ ਇਹ ਜਿਹੜੇ ਰੇਡੀਓ ਹੁੰਦੇ ਆ, ਐਂਟਰਟੇਨਮੈਂਟ ਹੁੰਦੀ ਆ, ਵੀ ਗੀਤ ਲਾਓ ਤੇ ਜਾਓ। ਪਰ ਹੂੰ, ਗੱਲ ਉਹ ਕਰਨੀ ਪੈਂਦੀ ਹੁੰਦੀ ਆ ਵੀ ਕਿਹੜੀ ਗੱਲ ਦੀ ਲੋੜ ਆ, ਜਿਹੜੀ ਗੱਲ ਜੀ, ਦੀ ਸਾਨੂੰ ਇਸ ਵੇਲੇ ਜ਼ਿਆਦਾ ਪ੍ਰੋਬਲਮ ਆ ਰਹੀ ਆ। ਹਾਂਜੀ, ਬਿਲਕੁਲ, ਇੱਕ ਮੁੰਡੇ ਦੀ ਆਪਾਂ ਪੋਸਟਰ ਲਾਇਆ ਸੀਗਾ। ਹਾਂਜੀ, ਉਸ ਲਾਇਆ ਸੀ, ਪੋਸਟਰ ਤੋਂ ਬਾਅਦ ਮਤਲਬ ਕਿ ਉਸ ਵੇਲੇ ਐਂ ਹੁੰਦਾ ਸੀ ਵੀ ਅਸੀਂ ਇੰਨਾ ਹੀ ਗਰਕ ਗਏ ਆ ਵੀ ਪਤਾ ਨਹੀਂ ਕਿੰਨੀਆਂ ਕੁ ਮੈਨੂੰ ਕਾਲਸ ਆ ਗਈਆਂ ਹੂੰ, ਹੂੰ, ਕਿ 50-60 ਇੱਥੇ ਰਹਿੰਦੇ ਆ, ਹੋਮਲੈਸ ਜੀ, ਹੋਏ ਹੋ, ਤੇ 15-16 ਇੱਥੇ ਰਹਿੰਦੇ ਆ। ਵੀ ਜੇ ਹੂੰ, ਤੁਸੀਂ ਡਰੱਗ ਹੀ ਖਾਣਾ ਸੀਗਾ, ਜੀ, ਜੇ ਤੁਸੀਂ ਹੋਮਲੈਸ ਹੀ ਹੋਣਾ ਸੀਗਾ, ਤੇ ਹੂੰ, ਫਿਰ 40-40, 50-50 ਲੱਖ ਲਾਇਆ ਕਿਉਂ? ਲਾਇਆ, ਸਹੀ ਹੈ, ਲਾਇਆ ਜੀ, ਕਾਹਦੇ ਲਈ ਸੀਗਾ? ਜੀ, ਤੁਸੀਂ ਉੱਥੇ ਹੀ ਰਹਿ ਲੈਂਦੇ, ਮਾਂ-ਬਾਪ ਦੀਆਂ ਅੱਖਾਂ ਦੇ ਸਾਹਮਣੇ ਰਹਿ ਲੈਂਦੇ। ਇੱਕ ਤਾਂ ਉਹ ਹੂੰ, ਦੂਰ ਆ ਤੁਸੀਂ, ਜੀ, ਤੇ ਉਹ ਵਿਚਾਰੇ ਤੜਫਦੇ ਫਿਰਦੇ ਆ। ਤੇ ਤੁਹਾਨੂੰ ਆਪਣੇ ਆਪ ਤੇ ਵੀ ਕੋਈ ਮਾਣ ਨਹੀਂ ਵੀ ਅਸੀਂ ਧਰਤੀ ਦੇ ਉੱਤੇ ਆਏ ਹੋਏ ਇਨਸਾਨ ਆ। ਜੀ, ਦੂਜੇ ਨੰਬਰ ਤੇ ਉੱਥੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਕੱਢਣ ਦੇ ਲਈ ਅਸੀਂ ਪੁਕਾਰ ਲਾਈ ਹੋਈ ਆ ਕਿ ਹਾਂਜੀ, ਕੋਈ ਸੰਸਥਾ ਅੱਗੇ ਆਵੇ। ਹੂੰ, ਅਸੀਂ ਬਿਲਕੁਲ ਜਿੱਦਾਂ ਦੀ ਵੀ ਉਹਨਾਂ ਨੂੰ ਹੈਲਪ ਦੀ ਲੋੜ ਆ, ਹੂੰ, ਜ਼ਰੂਰ ਅਸੀਂ ਆਵਾਜ਼ ਮਾਰਾਂਗੇ ਸਾਰਿਆਂ ਨੂੰ। ਹੂੰ, ਜੀ, ਪਰ ਇਸ ਵੇਲੇ ਹਜੇ ਕੋਈ ਇਸ ਤਰ੍ਹਾਂ ਮੂਹਰੇ ਆਉਣ ਲਈ ਨਹੀਂ, ਇੰਡੀਵਿਜੂਅਲ ਤੌਰ ਤੇ ਸਾਰੇ ਕਹਿੰਦੇ ਵੀ ਅਸੀਂ ਲੱਭਾਂਗੇ ਉਹਨਾਂ ਨੂੰ, ਜੀ, ਲੱਭਾਂਗੇ।
ਪਰ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਹੂੰ। ਕਿਉਂਕਿ ਜਿਹੜੀਆਂ ਇੰਡੀਵਿਜੂਅਲ ਕਾਲਸ ਵੀ ਮੈਨੂੰ ਆਈਆਂ ਆ, ਉਹ ਕਿਸੇ ਦੇ ਕੋਈ ਪਿੰਡ ਦਾ ਸੀ, ਕਿਸੇ ਦਾ ਕੋਈ ਫਰੈਂਡ ਦਾ ਸੀ, ਕੋਈ ਸੀਗਾ, ਹਾਂਜੀ। ਕਿਸੇ ਦਾ ਕੋਈ ਸੀਗਾ। ਹੂੰ, ਹੂੰ। ਉਹ ਕਹਿੰਦੇ ਉਹ ਸਾਡੇ ਲਾਗੇ ਨਹੀਂ ਆਉਂਦੇ, ਅਸੀਂ ਇਕੱਲੇ ਕੀ ਕਰ ਸਕਦੇ ਹਾਂ। ਹੂੰ। ਸੋ ਇਹਦੇ ਲਈ ਕਈ ਵਾਰੀ ਸਾਨੂੰ ਡਾਕਟਰ ਦੀ ਲੋੜ ਪੈਂਦੀ ਆ। ਜੀ। ਕਈ ਵਾਰੀ ਉਹਨਾਂ ਨਾਲ ਗੱਲਾਂ ਬਾਤਾਂ ਦੀ ਲੋੜ ਪੈਂਦੀ ਆ ਕਿ ਉਹਨਾਂ ਦਾ ਜਿਹੜਾ ਮਨੋਬਲ ਆ ਉਸ ਨੂੰ ਉੱਤੇ ਚੱਕਿਆ ਜਾਵੇ। ਸੋ ਹੂੰ। ਜੀ। ਉਹਦੇ ਵਿੱਚ ਕਮਿਊਨਿਟੀ ਦੀ ਲੋੜ ਹੁੰਦੀ ਆ। ਦੂਜੇ ਥਾਂ ਤੇ ਆਪਾਂ ਨੇ ਕਾਫੀ ਆਪਾਂ ਕਰ ਲਿਆ ਆ। ਇਹ ਵੀ ਆਪਾਂ ਅੱਜ ਵੀ ਕਰ ਰਹੇ ਆ। ਇਹ ਨਹੀਂ ਕਹਿੰਦੇ ਕਿ ਤੁਹਾਡਾ ਗੁਆਂਢੀ ਭੁੱਖਾ ਆ, ਤੁਸੀਂ ਭੁੱਖਾ ਰਹਿਣ ਦੇਣਾ ਆ ਤੇ ਦੂਰ ਕਿਤੇ 40-50 ਮੀਲ ਤੇ ਆਪਾਂ ਰੋਟੀ ਦੇਣ ਜਾਣਾ ਆ, ਨਹੀਂ। ਹੂੰ। ਜਿੱਥੇ-ਜਿੱਥੇ ਲੋੜ ਆ, ਜਿੱਥੇ-ਜਿੱਥੇ ਤੁਹਾਡੀ ਆਇਡੈਂਟਿਟੀ ਡੈਮੇਜ ਹੁੰਦੀ ਆ। ਹੂੰ। ਜੀ। ਗੱਲ ਇਸ ਵੇਲੇ ਆਇਡੈਂਟਿਟੀ ਦੀ ਵੀ ਹੈਗੀ ਆ। ਜਿੱਥੇ ਹੂੰ। ਆਪਾਂ ਇਹਨਾਂ ਨੂੰ ਇਸ ਜਿੱਲਤ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਹੇ ਆ, ਜਿਸ ਦੇ ਚੀਜ਼ ਦੇ ਵਿੱਚ ਇਹ ਫਸ ਚੁੱਕੇ ਆ। ਹਾਂਜੀ, ਹਾਂਜੀ, ਬਿਲਕੁਲ। ਹਾਂ, ਉੱਥੋਂ ਕੱਢਣ ਦੀ ਆਪਾਂ ਗੱਲ ਕਰਦੇ ਆ ਵੀ ਇਹਨਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਵੇ। ਹੂੰ। ਬਹੁਤ ਜੀ। ਸਾਧਨ ਹੁੰਦੇ ਆ, ਬਹੁਤ ਕਈ ਵਾਰੀ ਗੱਲਾਂ ਦੇ ਨਾਲ ਹੀ ਬੰਦਾ ਅਗਲੇ ਦਾ ਮਨੋਬਲ ਹੂੰ। ਠੀਕ ਕਰ ਲੈਂਦਾ। ਜੇ ਕੋਈ ਗੱਲਾਂ ਕਰਨ ਜੋਗਾ ਗੱਲਾਂ ਕਰੋ, ਜੇ ਕੋਈ ਉਹਨਾਂ ਨੂੰ ਡਾਕਟਰ ਮੁਹੱਈਆ ਕਰਾ ਸਕਦਾ ਆ, ਡਾਕਟਰ ਦੇਵੋ। ਜੇ ਕੋਈ ਹੂੰ। ਉਹਨਾਂ ਨੂੰ ਜਗ੍ਹਾ ਮੁਹੱਈਆ ਕਰਵਾ ਸਕਦਾ ਆ, ਇੱਥੇ ਡਾਕਟਰੀ ਇਲਾਜ ਬੜੇ ਆ, ਇੱਥੇ ਕਈ ਵਾਰੀ ਸਰਕਾਰਾਂ ਆ, ਉਹਨਾਂ ਦੇ ਕੋਲ ਗਰੰਟਾਂ ਹੁੰਦੀਆਂ ਆ। ਜੇ ਕੋਈ ਚਾਹੇ ਵੀ ਮੈਂ ਜੀ। ਇਹਦੇ ਵਿੱਚੋਂ ਨਿਕਲਣਾ ਆ। ਜੀ। ਵੈਸੇ ਆਪਾਂ ਗਰੀਬੀ ਚੋਂ ਨਿਕਲਣੇ ਦੀ ਤਾਂ ਸਾਰੇ ਕੋਸ਼ਿਸ਼ ਕਰਦੇ ਆ, ਪਰ ਕਰਦੇ। ਇਸ ਚੀਜ਼ ਦੇ ਵਿੱਚ ਜਿਹੜਾ ਫਸ ਬਿਲਕੁਲ। ਜਾਂਦਾ ਨਾ ਉਹਦਾ ਆਪਣਾ ਮਨ ਨਹੀਂ ਕਰਦਾ ਹੁੰਦਾ। ਜੀ। ਉਹਦਾ ਆਪਣਾ ਮਨ ਨਹੀਂ ਕਰਦਾ ਹੁੰਦਾ। ਉਹਦੇ ਹੂੰ। ਵਿੱਚ ਸਾਨੂੰ ਲੋੜ ਆ ਕਮਿਊਨਿਟੀ ਦੀ ਹੈਲਪ ਦੀ ਲੋੜ ਆ। ਜੀ, ਬਿਲਕੁਲ। ਹਾਂ, ਇਹਦੇ ਵਿੱਚ ਸੋ ਜੀ। ਜੀ, ਹਾਂਜੀ, ਬਿਲਕੁਲ ਅਸੀਂ ਇਸੇ ਤਰ੍ਹਾਂ ਹੀ ਚਰਚਾ ਕਰ ਰਹੇ ਹਾਂ ਬਲਵਿੰਦਰ ਕੌਰ ਜੀ। ਕਈ ਵਾਰੀ ਆਪਾਂ ਕੀ ਦੇਖਦੇ ਹਾਂ ਆਪਣੇ ਭਾਈਚਾਰੇ ਦੇ ਵਿੱਚ, ਜੇ ਕੋਈ ਬੰਦਾ ਆਪਣਾ ਦੁੱਖ ਤਕਲੀਫ ਸ਼ੇਅਰ ਵੀ ਕਰਦਾ ਸਾਡੇ ਨਾਲ, ਤੇ ਅਸੀਂ ਉਹਨੂੰ ਕਈ ਵਾਰੀ ਮਜ਼ਾਕ ਦਾ ਪਾਤਰ ਬਣਾ ਦਿੰਦੇ ਹਾਂ। ਸੋ ਇਹ ਚੀਜ਼ਾਂ ਨਾ ਕਰੀਏ ਆਪਾਂ। ਆਪਾਂ ਜਿਹੜੇ ਲੋਕ ਢਹਿੰਦੀ ਕਲਾ ਵੱਲ ਨੇ, ਨਿਰਾਸ਼ਾ ਦੇ ਵਿੱਚ ਨੇ, ਉਹਨਾਂ ਦੇ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਜੋ ਵੀ ਖਬਰ ਆਉਂਦੀ ਹੈ, ਉੱਥੇ ਜੋ ਨਾਂ ਦੇ ਨਾਲ ਲਿਖਿਆ ਹੋਣਾ, ਉਹਨੇ ਖਬਰ ਦੇ ਵਿੱਚ ਹੈਡਲਾਈਨ ਦੇ ਵਿੱਚ ਉਹ ਨਾਮ ਲਿਖਿਆ ਆ ਜਾਣਾ, ਤੇ ਉਹਦੇ ਨਾਲ ਹਰ ਬੰਦਾ ਇੱਥੇ ਪੰਜਾਬੀਅਤ ਦਾ ਰਿਪ੍ਰੈਜ਼ੈਂਟੇਟਿਵ ਆ, ਹਰ ਬੰਦਾ ਇੱਥੇ ਸਿੱਖੀ ਦਾ ਰਿਪ੍ਰੈਜ਼ੈਂਟੇਟਿਵ ਆ। ਇੱਕ ਸਿੰਗਲ ਬੰਦਾ ਕੋਈ ਵੀ ਚੰਗਾ ਕੰਮ ਕਰਦਾ, ਤਾਂ ਵੀ ਅਖਬਾਰਾਂ ਨੇ, ਨਿਊਜ਼ ਵੈਬਸਾਈਟ ਨੇ, ਜ਼ਮਾਨੇ ਨੇ, ਸਮਾਜ ਨੇ, ਦੂਜੇ ਭਾਈਚਾਰਿਆਂ ਨੇ ਕਹਿਣਾ ਕਿ ਇਹ ਸਿੱਖ ਬੰਦੇ ਨੇ ਆਹ ਕੰਮ ਕੀਤਾ। ਤੇ ਜਦੋਂ ਅਸੀਂ ਕ੍ਰਾਈਮ ਦੇ ਵਿੱਚ ਆਉਂਦੇ ਹਾਂ, ਜਾਂ ਅਸੀਂ ਕਿਸੇ ਨਸ਼ੇ ਦੀ ਦੁਨੀਆ ਦੇ ਵਿੱਚ ਗਲਤਾਨ ਹੋ ਜਾਂਦੇ ਹਾਂ, ਤੇ ਉਦੋਂ ਵੀ ਸਾਡੇ ਨਾਂ ਦੇ ਨਾਲ ਉਹੀ ਸ਼ਬਦ ਵਰਤੇ ਜਾਣੇ ਆ, ਜਿਹੜੇ ਸਾਡੀ ਸ਼ਲਾਘਾ ਵੇਲੇ ਵਰਤੇ ਜਾਂਦੇ ਆ। ਸੋ ਇਸੇ ਕਰਕੇ ਇਹ ਆਪਾਂ ਜਿੰਨਾ ਦੌਰ ਦੇ ਵਿੱਚੋਂ ਲੰਘ ਕੇ ਆਏ ਹਾਂ, ਉੱਥੇ ਤਾਂ ਸਾਡੇ ਜਿਹੜੇ ਵੱਡ ਵਡੇਰੇ, ਸਾਡੀਆਂ ਬਜ਼ੁਰਗ ਮਾਤਾਵਾਂ, ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਵੀ ਬੱਚਿਆਂ ਦੇ ਟੋਟੇ ਵੀ ਗਲਾਂ 'ਚ ਪਵਾ ਕੇ ਉਹਨਾਂ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਵੀ ਕੋਈ ਗੱਲ ਨਹੀਂ, ਇਹ ਸਭ ਤੇਰਾ ਭਾਣਾ ਹੈ। ਤੇ ਪਰ ਇੱਥੇ ਜਦੋਂ ਆਪਾਂ ਆ ਕੇ ਵਿਹਣੇ ਆ, ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਯਾਰ ਅਸੀਂ ਅਸਲ ਦੇ ਵਿੱਚ ਕਰ ਕੁਛ, ਦਿਖਾ ਕੁਛ ਹੋਰ ਰਹੇ ਹਾਂ, ਪਰ ਹੋ ਕੁਛ ਹੋਰ ਰਿਹਾ। ਸੋ ਇਹਨਾਂ ਚੀਜ਼ਾਂ ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਵੀ ਇਹ ਨਿਘਾਰ ਕਿਉਂ ਨੇ, ਇਹਨਾਂ ਅਲਾਮਤਾਂ ਨੇ ਆਪਾਂ ਨੂੰ ਇੱਧਰ ਆ ਕੇ ਘੇਰਾ ਕਿਉਂ ਪਾਇਆ। ਇਹ ਨਹੀਂ ਗਾ ਕਿ ਉੱਧਰ ਨਹੀਂ ਹੈ, ਇਹ ਹੈ, ਪਰ ਇਹ ਚਿੰਬੜੀਆਂ ਕਿਵੇਂ ਨੇ, ਕਿ ਸਾਡੀ ਮਾਨਸਿਕਤਾ 'ਚੋਂ ਆਈਆਂ ਨੇ, ਸਾਡੀ ਢਹਿੰਦੀ ਕਲਾ 'ਚੋਂ ਆਈਆਂ ਨੇ, ਖੁਦਕੁਸ਼ੀਆਂ ਦਾ ਦੌਰ, ਕ੍ਰਾਈਮ ਦਾ ਦੌਰ, ਡਰੱਗ ਦਾ ਦੌਰ, ਇੱਧਰ ਆ ਕੇ ਘਰ ਛੱਡ ਜਾਣਾ, ਜਾਂ ਇੱਧਰ ਆ ਕੇ ਲਾਪਤਾ ਹੋ ਜਾਣਾ, ਕਿਸੇ ਨਾ ਕਿਸੇ ਹੋਰ ਗਲਤ ਸੰਗਤ ਦੇ ਵਿੱਚ ਪੈ ਜਾਣਾ, ਇਹ ਚੀਜ਼ਾਂ ਕਿਉਂ ਆ ਰਹੀਆਂ ਨੇ, ਇਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਸਾਰੇ। ਸਟੂਡੀਓ ਦਾ ਨੰਬਰ ਹੈ 408-272-5200। ਇਸ ਨੰਬਰ ਤੇ ਗੱਲ ਕਰਕੇ, ਡਾਇਲ ਕਰਕੇ ਤੁਸੀਂ ਵੀ ਆਪਣਾ ਜਿਹੜੀ ਰਾਏ ਆ, ਕਮੈਂਟ ਆ, ਸੁਝਾਅ, ਉਹ ਸਾਡੇ ਨਾਲ ਸਾਂਝਾ ਕਰ ਸਕਦੇ ਆ ਜੀ। ਜੀ, ਜੀ, ਬਿਲਕੁਲ। ਤੁਸੀਂ ਗੱਲ ਕਰ ਸਕਦੇ ਆ, ਕੋਈ ਸੁਝਾਅ ਤੁਹਾਡਾ ਦਿੱਤਾ ਹੋਇਆ ਆ ਜਿਹੜਾ, ਜੀ। ਉਹ ਕਿਸੇ ਦੇ ਕੰਮ ਆਊਗਾ। ਪਰ ਕਾਲ ਹੂੰ। ਕਰਨ ਲਈ ਨੰਬਰ ਸੈੱਲ ਨੰਬਰ ਨੀਗਾ। ਜੀ। ਇਹ ਲੈਂਡਲਾਈਨ ਦਾ ਨੰਬਰ 408-272-5200 ਹਾਂਜੀ। 4082725200 ਆ। ਉਹਦੇ ਤੇ ਕਾਲ ਕਰਨੀ ਆ। ਜੀ। ਨਾ ਕਿ ਕਿਸੇ ਦੇ ਪਰਸਨਲ ਤੇ ਜਾਂ ਰੇਡੀਓ ਦੇ ਸੈੱਲ ਫੋਨ ਤੇ ਨਹੀਂ ਕਰਨੀ। ਹੂੰ, ਇਹ ਹੂੰ। ਸਿਰਫ ਤੇ ਸਿਰਫ ਜਿਹੜੀ ਕਾਲ ਆ ਉਹ ਲੈਂਡਲਾਈਨ ਤੇ ਹੀ ਹੋਊਗੀ। ਉਸ ਦੇ ਉੱਤੇ ਤੁਹਾਡੀ ਕਾਲ ਆ ਉਹ ਲਈ ਜਾਊਗੀ। ਜੀ। ਇਹ ਨਹੀਂ ਹੁੰਦਾ ਕਿ ਸੋਲਿਊਸ਼ਨ ਹੈ ਨੀਗਾ। ਹਾਂਜੀ, ਕਈ ਇਹ ਵਾਰ ਵੈਸੇ ਹੀ ਅਸੀਂ ਕਹਿ ਦਿੰਦੇ ਆ ਵੀ ਮੁੰਡਾ ਮਾਰ ਜਾਂਦੇ ਆ ਵੀ ਸਾਨੂੰ ਕੀ ਆ। ਹੂੰ, ਤੇ ਜੀ। ਜਦੋਂ ਤੁਹਾਨੂੰ ਤੁਰੇ ਜਾਂਦਿਆਂ ਨੂੰ ਟੌਂਟ ਹੋਊਗਾ ਨਾ, ਲੱਗੂਗਾ, ਕੋਈ ਹਾਂਜੀ। ਕਰੂਗਾ, ਹੂੰ। ਤੁਸੀਂ ਏਦਾਂ ਦੇ ਲੋਕ ਆ। ਤੇ ਜੀ। ਫਿਰ ਦੇਖੋ, ਜਦੋਂ ਕਹਿੰਦੇ ਹੁੰਦੇ ਕੋਈ ਮਾੜੀ ਗੱਲ ਹੋਵੇ ਨਾ, ਜਦੋਂ ਪੰਜਾਬ ਦੇ ਵਿੱਚ ਇਹ ਗੱਲਾਂ ਸ਼ੁਰੂ ਹੋਈਆਂ ਤੇ ਖਬਰਾਂ ਕਰਦੇ ਸੀਗੇ, ਤੇ ਹੂੰ। ਬਹੁਤੇ ਲੋਕੀ ਨਾ ਪਾਰਟੀਬਾਜ਼ੀ ਦੇ ਵਿੱਚ ਆਣ ਕੇ ਇਹ ਤਾਂ ਕਾਲ ਕਰਦੇ ਸੀ, ਨਹੀਂ ਜੀ ਆਹ ਅਖਬਾਰ ਵਾਲਾ, ਆਹ ਤੁਹਾਡਾ ਨਿਊਜ਼ ਵਾਲਾ ਜ਼ਿਆਦਾ ਗੱਲ ਚੱਕ ਰਿਹਾ ਆ। ਹੂੰ, 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 ਹੂੰ।
ਗੱਲ ਨਹੀਂ ਚੱਕ ਰਿਹਾ, ਗੱਲ ਉਹੀ ਹੁੰਦੀ ਆ ਉਸ ਵੇਲੇ ਮੀਡੀਆ ਦੇ ਵਿੱਚ ਜਿਹੜੀ ਹੋ ਰਹੀ ਹੁੰਦੀ ਆ। ਜੀ। ਇਹ ਇਕੱਲਾ ਨਸ਼ਾ, ਫਿਰ ਨਸ਼ਾ ਆ ਗਿਆ ਤੁਹਾਡੇ, ਖਾ ਲਿਆ ਤੁਸੀਂ, ਹੂੰ। ਲੈ ਕੇ ਦੇਣ ਜੋਗੇ ਹੈਗੇ ਆ, ਲੈ ਕੇ ਦੇ ਦਿੱਤਾ। ਉਸ ਤੋਂ ਬਾਅਦ ਦੀਆਂ ਅਲਾਮਤਾਂ ਇਹ ਆ, ਜੀ। ਬਿਮਾਰੀਆਂ ਲੱਗਣੀਆਂ, ਤੁਸੀਂ ਡਿਪਰੈਸ਼ਨ ਦੇ ਵਿੱਚ ਜਾਣਾ ਤੇ ਨਾਲ ਹੂੰ। ਦੀ ਨਾਲ ਚੋਰੀਆਂ ਕਰਨੀਆਂ। ਜੀ। ਲੋੜਾਂ ਪੂਰੀਆਂ ਕਰਨ ਦੇ ਲਈ ਤੁਸੀਂ ਚੋਰੀਆਂ ਜ਼ਰੂਰ ਕਰੋਗੇ। ਸੋ ਹੂੰ। ਇੱਥੇ ਕੀ ਨਾ ਅਟਕ ਜਾਓ ਕਿ ਸ਼ਾਇਦ ਇਹ ਖਾ ਕੇ ਤਾਂ ਪਏ ਰਹਿੰਦੇ ਆ, ਜਾਂ ਇਹਨਾਂ ਨੇ ਵੀ ਝੁੱਗੀਆਂ ਪਾ ਲਈਆਂ ਆ। ਉੱਥੇ ਜੀ। ਚਾਹੀਏ ਸਟਾਕਟਨ ਵੱਲ ਤੇ ਜਾਂ ਕਿਤੇ ਵੀ ਚਲੇ ਜਾਓ, ਸਾਰੇ ਸ਼ਹਿਰਾਂ ਦੇ ਵਿੱਚ ਹੀ ਆ। ਹੂੰ। ਕੋਠੀਆਂ ਪਾ ਕੇ ਬੈਠੇ ਆ। ਜੀ। ਝੁੱਗੀਆਂ ਪਾਈਆਂ ਹੋਈਆਂ ਤੇ ਪਤਾ ਨਹੀਂ, ਸਮਝ ਨਹੀਂ ਲੱਗਦੀ ਉਸ ਵੇਲੇ ਵੀ ਅਸੀਂ ਕਿਹੜੀ ਕੰਟਰੀ ਦੇ ਵਿੱਚ ਆ ਗਏ ਆ। ਹੂੰ। ਜਦ ਅਸੀਂ ਉੱਥੋਂ ਆਏ ਉੱਥੇ ਵੀ ਇਹ ਹਾਲਾਤ ਨਹੀਂ ਸੀ, ਜਦ ਇੱਥੇ ਆਏ ਆ ਹਾਲਾਤ ਨਹੀਂ ਸੀ। ਕੁਛ ਕੁ 3-4 ਸਾਲਾਂ ਤੋਂ ਇੱਥੇ ਹਾਲਾਤ ਆ ਜਿਹੜੇ ਨਾ, ਹੂੰ। ਸਰਕਾਰਾਂ ਹੁੰਦੀਆਂ ਆ ਜ਼ਿੰਮੇਵਾਰ, ਇਸ ਗੱਲ ਤੋਂ ਅਸੀਂ ਭੱਜ ਨਹੀਂ ਸਕਦੇ। ਭੱਜ ਨਹੀਂ ਸਕਦੇ। ਜਦ ਬਿਲਕੁਲ। ਤੁਸੀਂ ਵਿਹਲੇ ਬੰਦਿਆਂ ਨੂੰ ਪੈਸੇ ਹੂੰ। ਦੇਣੇ ਆ, ਜੀ। ਸਟਾਕਟਨ ਦਾ ਮੇਅਰ ਸੀਗਾ, ਉਹ ਜੀ। ਵੈਸੇ ਹੀ ਪੈਸੇ ਦੇਈ ਜਾਂਦਾ ਸੀ, ਜਿਹੜਾ ਮਰਜ਼ੀ ਆ ਜਾਵੇ। ਤੇ ਹੂੰ। ਮੈਨੂੰ ਕੰਮ ਕਰਨ ਦੀ ਕੀ ਲੋੜ ਆ, ਜੇ ਮੈਨੂੰ ਖਾਣ ਜੋਗਾ ਮਿਲ ਹੀ ਜਾਂਦਾ ਆ, ਜੇ ਮੈਨੂੰ ਹਾਂਜੀ। 1000 ਮਿਲਦਾ ਆ, ਤੇ ਆਪਣਾ ਖਾਈ ਪੀ ਜਾਵੋ, ਆਰਾਮ ਨਾਲ ਪੁੱਠੇ ਸਿੱਧੇ ਹੂੰ। ਹੋ ਕੇ ਪਏ ਰਹੋ, ਮੈਨੂੰ ਕੰਮ ਕਰਨੇ ਦੀ ਕੀ ਲੋੜ ਆ। ਕੀ ਲੋੜ ਤੇ ਹੈ। ਜਿਹੜੇ ਅਸੀਂ ਲੋਕ ਹੁੰਨੇ ਆ, ਸਾਨੂੰ ਸਰਕਾਰਾਂ ਕਮਲੇ ਬਣਾ ਕੇ ਰੱਖਦੀਆਂ। ਹੂੰ। ਇਹਨਾਂ ਦੇ ਮੂੰਹ 'ਚ ਚੋਗਾ ਪਾਈ ਜਾਓ ਤੇ ਇਹਨੇ ਕੁਛ ਨਹੀਂ ਬੋਲਣਾ। ਇਹਨਾਂ ਤੋਂ ਵੋਟਾਂ ਹੂੰ। ਚਾਹੀਦੀਆਂ, ਜੀ। ਵੋਟਾਂ ਲਈ ਚਲੋ। ਹੂੰ। ਤੇ ਉਹਦੇ ਵਿੱਚ ਕੀ ਹੁੰਦਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤਾ ਜ਼ਿਆਦਾ ਨੁਕਸਾਨ ਹੋ ਜਾਂਦਾ। ਜੀ। ਸ਼ਾਇਦ ਮੈਨੂੰ ਨਹੀਂ ਕੰਮ ਕਰਨਾ ਤੇ ਫਿਰ ਮੇਰੇ ਗਾਹਾਂ ਜਿਹੜੇ ਨਿਆਣੇ ਹੋਣੇ, ਉਹਨੇ ਮੈਨੂੰ ਹੀ ਦੇਖਣਾ ਆ ਨਾ। ਜੀ। ਇਹ ਨਹੀਂ ਕਰਦੀ ਤਾਂ ਮੈਂ ਤੇ ਇੱਥੇ ਤਾਂ ਵੈਸੇ ਹੀ ਹੈਗਾ, ਮੈਨੂੰ ਵੀ ਸਾਰੇ ਹਾਲਾਤ ਦਾ ਪਤਾ, ਮੈਨੂੰ ਵੀ ਪੈਸੇ ਮਿਲ ਸਕਦੇ ਆ। ਹੂੰ। ਤਾਂ ਸਰਕਾਰਾਂ ਵੀ ਤੁਹਾਨੂੰ ਨਿਕੰਮੇ ਕਰਦੀਆਂ। ਹੁਣ ਪੰਜਾਬ ਦੇ ਵਿੱਚ ਚਲ ਜਾਈਏ, ਬਹੁਤ ਵਾਰੀ ਗੱਲ ਕੀਤੀ ਆ ਉੱਥੇ। ਜੀ, ਜੀ। ਇੰਨਾ ਕੁਛ ਹੋ ਗਿਆ, ਲੋਕ ਕੰਮ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਇੱਕ ਤੇ ਕੰਮ ਹੈ ਨੀਗੇ, ਜਿਨ੍ਹਾਂ ਦੇ ਹੂੰ। ਕੋਲ ਕੰਮ ਵੀ ਹੈਗੇ ਆਪਣੇ ਖੇਤਾਂ ਦੇ ਵਿੱਚ ਆ, ਆਪਣੇ ਅ, ਜ਼ਿਮੀਂਦਾਰ ਆ, ਜਾਂ ਕਿ ਇਹਨਾਂ ਦੇ ਹੋਰ ਕੋਈ ਆਪਣੇ ਬਿਜ਼ਨਸ ਆ। ਹਾਂਜੀ। ਤੇ ਫਿਰ ਅਸੀਂ ਬੈਠ-ਬੈਠ ਕੇ ਗਰੁੱਪਾਂ ਦੇ ਵਿੱਚ ਗੱਲਾਂ ਕਰਦੇ ਆ ਵੀ ਜੀ। ਪੰਜਾਬ ਦੇ ਵਿੱਚ ਬਾਹਰੋਂ ਲੋਕ ਬਹੁਤ ਆ ਗਏ, ਕਿਉਂ ਨਾ ਆਉਣ? ਤੁਸੀਂ ਹੂੰ। ਸੱਦਦੇ ਆ। ਜਦ ਬਿਲਕੁਲ। ਤੁਸੀਂ ਨਹੀਂ ਕੰਮ ਕਰਨਾ, ਡੱਕਾ ਨਹੀਂ ਤੋੜਨਾ, ਤੁਹਾਡੇ ਉਹ ਸਰਕਾਰ ਆ, ਉਹ ਪਤਾ ਨਹੀਂ ਕਿੰਨੀਆਂ ਕੁ ਸਬਸਿਡੀਆਂ ਦੇਈ ਜਾਂਦੀ ਆ, ਪਤਾ ਕਿ ਨਹੀਂ ਲੋਕਾਂ ਨੂੰ ਐਵੇਂ ਹੀ ਦੇਈ ਜਾਂਦੀ ਆ। ਫ੍ਰੀ ਦਾ ਹੂੰ। ਕੰਮ ਹੀ ਦੇਈ ਜਾਂਦੀ ਆ ਸਾਰੀ, ਫ੍ਰੀ ਬਿਜਲੀ ਦੇਤੀ, ਫ੍ਰੀ ਆਹ ਦੇ ਦਿੱਤਾ। ਲੋਕ ਨਿਕੰਮੇ ਹੋਣਗੇ ਜਿੱਥੇ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਮਿਲਣਗੀਆਂ ਤੇ ਇਹ ਚੀਜ਼ਾਂ ਵਧਣਗੀਆਂ। ਜਦ ਜੀ, ਪਤਾ ਜੀ। ਆ ਮੈਂ ਖਰਚਾ ਕਰਨਾ, ਮੇਰਾ ਖਰਚਾ ਆ, ਮੈਂ ਬਿੱਲ ਬੱਤੀਆਂ ਦੇਣੇ ਆ, ਮੈਂ ਰੋਟੀ ਕਮਾ ਕੇ ਖਾਣੀ ਆ, ਤੇ ਹੂੰ। ਫਿਰ ਲੋਕੀ ਆਪੇ ਕੰਮ ਕਰਨਗੇ। ਹੂੰ। ਮੇਰਾ ਤਾਂ ਪੁੱਤ ਇਹੀ ਹੁੰਦਾ ਵੀ ਜਦ ਮੈਨੂੰ ਕੋਈ ਫਿਕਰ ਹੀ ਨਹੀਂਗਾ, ਤੇ ਮੈਂ ਹੂੰ। ਚੁੱਪ ਕਰਕੇ ਟੀਵੀ ਦੇਖੀ ਜਾਊਂ। ਤੇ ਫਿਰ ਜੇ ਅਸੀਂ ਉਹ ਉੱਧਰ ਨੂੰ ਪੈਰ ਪੱਟ ਲਿਆ, ਝੁੱਗੀਆਂ ਵੱਲ ਨੂੰ, ਤੇ ਫਿਰ ਆਰਾਮ ਦੇ ਨਾਲ ਉੱਥੇ ਖਾ ਪੀ ਕੇ ਲੇਟੋ, ਨਾ ਤੁਹਾਨੂੰ ਗਰਮੀ ਲੱਗੇ ਤੇ ਨਾ ਤੁਹਾਨੂੰ ਠੰਡ ਲੱਗੇ, ਬੇਸੁਰਤ ਹੂੰ। ਹੋ ਕੇ ਪਏ ਰਹੋ। ਪਰ ਜਿਹੜੇ ਨੌਜਵਾਨ ਮੁੰਡੇ ਆ, ਨੌਜਵਾਨ ਕੁੜੀਆਂ ਆ, ਹੂੰ। ਪੇਰੈਂਟਸ ਨੇ ਕਾਹਦੇ ਲਈ ਭੇਜੇ ਆ? ਜੀ, ਜੀ। ਸਹੀ ਹੈ। ਪੇਰੈਂਟਸ ਬਿਲਕੁਲ। ਨੇ ਕਾਹਦੇ ਲਈ ਭੇਜੇ ਆ ਉਹ ਤੁਹਾਨੂੰ ਹੂੰ। ਇਸ ਕੰਮ ਲਈ ਥੋੜ੍ਹੀ, ਫਿਰ ਤਾਂ ਤੁਸੀਂ ਉੱਥੇ ਪਏ ਰਹਿੰਦੇ, ਉੱਥੇ ਜੀ। ਲੇਟੇ ਰਹਿੰਦੇ ਖਾ ਪੀ ਕੇ। ਉੱਥੇ ਸੀਗੇ ਤਾਂ ਸੀ ਨਾ, ਅਗਲੇ ਤੁਹਾਡੇ ਚਾਰ ਲਾਉਂਦੇ ਜਾਂ ਤੁਹਾਨੂੰ ਘੜੀਸਦੇ, ਤੁਹਾਨੂੰ ਕੁਛ ਦਿੰਦੇ ਜਾਂ ਨਾ ਦਿੰਦੇ। ਹੂੰ। ਉੱਥੇ ਇਹ ਤਾਂ ਸੀਗਾ ਵੀ ਤੁਹਾਨੂੰ ਪਛਾਣਦਾ ਕੋਈ ਨਹੀਂ ਸੀਗਾ, ਤੁਹਾਨੂੰ ਪਿੰਡ ਦੇ ਹੂੰ। ਹੀ ਜਾਣਦੇ ਸੀਗੇ। ਇੱਥੇ ਤਾਂ ਤੁਸੀਂ ਤੁਰੇ ਜਾਂਦੇ ਆ, ਉਹਦਾ ਮਤਲਬ ਇਹ ਹੁੰਦਾ ਆ ਕਿ ਜੇ ਤੁਹਾਨੂੰ ਤੁਰੇ ਜਾਂਦੇ ਨੂੰ ਕੁਛ ਕਹਿ ਤਾ, ਉਹ ਮੈਨੂੰ ਕੁਛ ਕਹਿ ਤਾ। ਸਾਡੇ ਹੂੰ। ਨਿਆਣਿਆਂ ਨੂੰ, ਅਗਲੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਕੁਛ ਕਹਿ ਤਾ। ਜੀ, ਇਹ ਜੀ। ਅਸੀਂ ਅੱਜ ਨਹੀਂ ਸਮਝਦੇ, ਅਸੀਂ ਅੱਜ ਕਹਿੰਦੇ ਆ, ਇਹ ਜੀ ਸਮਝਦੇ ਨਹੀਂਗੇ, ਇਹ ਗੱਲ ਹੂੰ। ਸਾਡੀ ਸੁਣਦੇ ਨਹੀਂਗੇ। ਭਾਈ ਹੂੰ। ਸੁਣਾਉਣੀ ਪੈਣੀ ਆ, ਕੋਈ ਜੀ। ਰਸਤਾ ਲੱਭੋ, ਸੁਣਾਉਣੀ ਪੈਣੀ ਆ। ਜੀ। ਇਹ ਫਿਰ ਸਾਡੇ ਵੱਡੇ-ਵੱਡੇ ਮਹਿਲ ਮਨਾਰੇ, ਵੱਡੀਆਂ-ਵੱਡੀਆਂ ਕਾਰਾਂ ਲਈਆਂ ਆ, ਸਾਡੇ ਗੁਰਦੁਆਰੇ ਲਾ ਲਓ, ਗੁਰਦੁਆਰੇ ਬਣਾਏ ਹੋਏ ਆ ਸਾਡੇ। ਇਹ ਕਿਸੇ ਹੂੰ। ਕੰਮ ਨਹੀਂ ਆਉਣੀਆਂ ਚੀਜ਼ਾਂ। ਸਾਨੂੰ ਜੀ, ਜੀ। ਟੀਚਰਾਂ ਕਰਨਗੇ ਲੋਕ, ਸਾਡੀ ਆਇਡੈਂਟਿਟੀ ਨੂੰ ਟੀਚਰਾਂ ਕਰਨਗੇ। ਹੂੰ। ਸੋ ਅੱਜ ਤਾਂ ਨਹੀਂ ਵੀ ਅੱਜ ਅਸੀਂ ਠੀਕ ਆ, ਅੱਜ ਅਸੀਂ ਰਲ ਕੇ ਬੈਠੇ ਆ, ਅੱਜ ਅਸੀਂ ਆਹ ਚੀਜ਼ ਕਰ ਲਈ ਆ, ਅਸੀਂ ਉਹ ਕਰ ਲਈ ਆ, ਜਾਂ ਅਸੀਂ ਕਿਸੇ ਸੰਸਥਾ ਨੇ ਕਰ ਲਈ ਆ, ਅਸੀਂ ਬਾਈ ਠੀਕ-ਠਾਕ ਆ। ਜੀ, ਜੀ, ਸਾਡੇ ਜੀ। ਨਿਆਣੇ ਬਹੁਤ ਠੀਕ ਆ, ਪਰ ਬਾਹਰ ਤਾਂ ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਸਾਡੇ ਨਿਆਣੇ ਕਰਦੇ ਕੀ ਆ। ਸੋ ਹੂੰ। ਉੱਥੇ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨੇ ਦੀ ਲੋੜ ਆ। ਇਹ ਲੋੜ ਹੈ, ਬਿਲਕੁਲ ਜੀ। ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਜੀ। ਜੇ ਕੋਈ ਕਹੇ ਨਾ ਮੈਂ ਇਕੱਲਾ ਕਰ ਲੂੰਗਾ, ਤੇ ਹੂੰ। ਜੋ ਸਾਡੀ ਡਿਊਟੀ ਆ, ਉਹ ਅਸੀਂ ਆਪਣੀ ਡਿਊਟੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜ਼ਰੂਰ ਕਰ ਰਹੇ ਆ। ਤੇ ਪਿਛਲੇ ਪਰ ਦਿਨੀ ਜੀ, ਜੀ, ਜੀ। ਪਿਛਲੇ ਦਿਨੀ ਕੀ ਹੋਇਆ ਸੀਗਾ, ਅਪ੍ਰੈਲ ਦੇ ਮਹੀਨੇ ਜਦੋਂ ਆਪਾਂ ਇੱਕ ਖਬਰ ਵੀ ਵੈਸੇ ਤਾਂ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਗਈ ਸੀ, ਪਰ ਪੰਜਾਬੀ ਰੇਡੀਓ ਯੂਐਸਏ ਤੇ ਆਪਾਂ ਸਾਂਝੀ ਕੀਤੀ ਸੀਗੀ ਵੀ ਇੱਕ ਮੁੰਡਾ ਟਰੈਕਟਰ ਦਾ ਇੰਜਣ ਜਿਹੜਾ ਮਤਲਬ ਤੇਲ ਚੋਰੀ ਕਰਨ ਗਿਆ ਸੀ। ਉਹ ਉੱਥੇ ਹੀ ਸੌਂ ਗਿਆ ਮਤਲਬ। ਤੇ
ਪਹਿਲਾਂ ਵੀ ਉਹਨੇ ਜਿਹੜੀਆਂ ਇਹੋ ਜਿਹੀਆਂ ਚੋਰੀਆਂ ਕੀਤੀਆਂ ਸੀਗੀਆਂ ਤੇ ਇਹ ਚਰਚ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ, ਫ੍ਰੈਜ਼ਨੋ ਦੇ ਚਰਚ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ ਵਾਪਰੀ ਸੀ, ਜਿੱਥੇ ਪੁਲਿਸ ਨੇ ਟਰੈਕਟਰ ਚੋਰੀ ਦੇ ਦੋਸ਼ ਹੇਠ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। 2022 ਫਰਵਰੀ ਦੇ ਵਿੱਚ ਹੀ ਇੱਕ ਬੰਦਾ ਐਸਾ ਸੀ ਜਿਹਨੂੰ ਵੱਡੀ ਚੋਰੀ ਤੇ ਘਰੇਲੂ ਹਿੰਸਾ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਉਹ ਬੰਦਾ ਕੀ ਹੋਇਆ, ਬਾਹਰ ਆਉਂਦਾ, ਬਾਹਰ ਆ ਕੇ ਫਿਰ ਉਹ ਟਰੈਕਟਰ ਦੇ ਵਿੱਚੋਂ ਤੇਲ ਚੋਰੀ ਕੱਢਣ ਦੇ ਮਾਮਲੇ ਦੇ ਵਿੱਚ ਉਹਨੂੰ ਜਿਹੜਾ ਪੁਲਿਸ ਫਿਰ ਹਿਰਾਸਤ ਦੇ ਵਿੱਚ ਲੈਂਦੀ ਹੈ, ਗ੍ਰਿਫਤਾਰ ਹੁੰਦਾ ਉਹ। ਤੇ ਫਿਰ ਬਾਅਦ ਦੇ ਵਿੱਚ ਉਹਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਇਹਨਾਂ ਚੀਜ਼ਾਂ ਦਾ ਨੁਕਸਾਨ ਕੀ ਹੁੰਦਾ ਕਿ ਅਸੀਂ ਆਪਸ ਦੇ ਵਿੱਚ ਦੋ ਥਾਈਂ ਵੰਡੇ ਜਾਂਦੇ ਹਾਂ। ਇੱਕ ਉਹ ਧਿਰ ਹੁੰਦੀ ਹੈ ਜਿਹੜੀ ਕਹਿੰਦੀ ਹੈ ਕਿ ਭਾਈ ਇਹਨਾਂ ਚੀਜ਼ਾਂ ਨਾਲ ਆਪਣੀ ਸਾਰਿਆਂ ਦੀ ਬਦਨਾਮੀ ਹੁੰਦੀ ਹੈ, ਇਹ ਰੁਕਣੀਆਂ ਚਾਹੀਦੀਆਂ, ਇਹ ਸਾਡੇ ਚ ਨਿਘਾਰ ਕਿਉਂ ਆ, ਸਾਨੂੰ ਇਹ ਤੇ ਚਿੰਤਨ ਕਰਨਾ ਚਾਹੀਦਾ, ਇਹ ਕਿਉਂ ਵਾਪਰ ਰਹੀਆਂ ਚੀਜ਼ਾਂ, ਅਸੀਂ ਇਹਨਾਂ ਨੂੰ ਰੋਕ ਕਿਉਂ ਨਹੀਂ ਸਕੇ। ਦੂਜੇ ਇਹ ਆ ਜਿਹੜੇ ਕਹਿੰਦੇ ਕਿ ਭਾਈ ਹਾਂ ਹਾਂ ਇਹ ਤਾਂ ਸਾਨੂੰ ਬਦਨਾਮ ਕਰਦੇ ਆ। ਹੁਣ ਉੱਥੇ ਕਿਸੇ ਨੇ ਜਾ ਕੇ ਉਹਨੂੰ ਬਿਠਾਇਆ ਤਾਂ ਹੋਣਾ ਨਹੀਂ ਟਰੈਕਟਰ ਕੋਲੇ, ਜਦੋਂ ਉਹ ਤੇਲ ਚੋਰੀ ਕਰਨ ਗਿਆ ਕਿ ਭਾਈ ਤੂੰ ਇੱਥੇ ਚੋਰੀ ਕਰੀ ਫਿਰ ਤੇਰੀ ਖਬਰ ਲੱਗੂਗੀ। ਉਹ ਇੱਕ ਕ੍ਰਾਈਮ ਕਰਨ ਗਿਆ, ਚੋਰੀ ਕਰਨ ਗਿਆ, ਚੋਰੀ ਕਰਦੇ ਨੂੰ ਪੁਲਿਸ ਨੇ ਫੜ ਲਿਆ, ਉਸ ਤੋਂ ਬਾਅਦ ਖਬਰ ਲੱਗ ਗਈ, ਉਹਦੀ ਖਬਰ ਬਾਹਰ ਆ ਗਈ। ਕੋਈ ਵੀ ਕ੍ਰਾਈਮ ਦੀ ਨਿਊਜ਼ ਤਾਂ ਕਦੇ ਛੁਪੀ ਰਹਿੰਦੀ ਨਹੀਂ, ਘੰਟੇ ਬਾਅਦ, 1.5-2 ਘੰਟੇ ਬਾਅਦ ਉਹ ਚੀਜ਼ ਆ ਜਾਣੀ ਹੈ। ਪਰ ਅਸੀਂ ਉਦੋਂ ਇਸ ਗੱਲ ਤੇ ਚਰਚਾ ਕਰਨ ਦੀ ਬਜਾਏ ਕਿ ਯਾਰ ਇਹ ਸਾਡੇ ਦੇ ਵਿੱਚ ਇੱਥੇ ਕਿਉਂ ਚੀਜ਼ਾਂ ਵਾਪਰ ਰਹੀਆਂ, ਕਿਉਂ ਪੰਜਾਬੀ ਕਿਰਦਾਰ ਦੇ ਲੋਕ, ਕੁਛ ਲੋਕ ਢਹਿੰਦੀ ਕਲਾ ਦੇ ਵੱਲ ਆ, ਤੇ ਇਹਦੇ ਉੱਤੇ ਗੱਲ ਕਰਨ ਦੀ ਬਜਾਏ ਅਸੀਂ ਇਹਨਾਂ ਨੂੰ ਦੂਜੀਆਂ ਚੀਜ਼ਾਂ ਨਾਲ ਜੋੜਤਾ ਵੀ ਹਾਂ ਹਾਂ ਭਾਈ ਇਹ ਭਾਈਚਾਰੇ ਨੂੰ ਬਦਨਾਮ ਨਾ ਕਰੋ। ਆਪਾਂ ਬਦਨਾਮ ਨਹੀਂ ਕਰਾਂਗੇ, ਇੱਕ ਖਬਰ ਢੱਕ ਲਓਗੇ, 2 ਢੱਕ ਲਓਗੇ, ਜਦੋਂ 10 ਹੋਈਆਂ ਦਿਨ ਦੀਆਂ ਕਿੱਥੋਂ ਢਕੋਗੇ? ਜਿਹੜੀਆਂ ਦੂਜੇ ਸਟੇਸ਼ਨਾਂ ਤੇ ਚੱਲੀਆਂ, ਰੇਡੀਓ ਸਟੇਸ਼ਨਾਂ ਤੇ, ਦੂਜੇ ਟੀਵੀਆਂ ਤੇ ਚੱਲਦੀਆਂ, ਦੂਜੇ ਫੋਟੋ ਟੀਵੀਆਂ ਤੇ ਸਮੇਤ ਕਿਵੇਂ ਢੱਕ ਚੱਲਦੀਆਂ ਲਓ, ਆ, ਕਿਵੇਂ ਢੱਕ ਅਖਬਾਰਾਂ ਦੇ ਵਿੱਚ ਗੋਰਿਆਂ ਦੇ ਚੱਲਦੀਆਂ। ਜੇ ਹੁਣ ਜੇ ਹਾਂਜੀ, ਹੁਣ ਮੈਂ ਕਹਿੰਦੀ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਜੀ, ਮੈਂ ਅੱਖਾਂ ਮੀਟ ਲਾਂ ਕਬੂਤਰ, ਕਬੂਤਰ ਆਂਗੇ ਹੂੰ, ਮੈਂ ਬਿੱਲੀ ਨੇ ਆਉਣਾ ਨੀਗਾ, ਜੀ, ਏਦਾਂ ਨਹੀਂ ਹੈਗਾ। ਹੂੰ, ਬਾਹਰ ਬਦਨਾਮੀ ਤੁਹਾਡੀ ਇੰਨੀ ਹੋ ਜਾਂਦੀ ਆ, ਬਹੁਤ ਜ਼ਿਆਦਾ, ਸ਼ਾਇਦ ਤੁਸੀਂ ਐ ਹੁੰਦਾ ਆ ਕਿ ਹਾਂ ਮੈਨੂੰ ਤਾਂ ਇੰਗਲਿਸ਼ ਆਉਂਦੀ ਨੀ ਗੀ, ਮੈਂ ਤਾਂ ਕਹੂੰ ਮੈਨੂੰ ਇੰਗਲਿਸ਼ ਆਉਂਦੀ ਨੀ, ਮੈਂ ਪੜ੍ਹੀ ਨੀ, ਕੁਛ ਨਹੀਂ ਜੀ, ਹੋਇਆ, ਇਹ ਤਾਂ ਪੰਜਾਬੀ ਰੇਡੀਓ ਵਾਲੇ ਕਰੀ ਜਾਂਦੇ ਆ। ਤੇ ਜਦੋਂ ਹੂੰ, ਮੇਰੇ ਨਿਆਣੇ ਵੱਡੇ ਹੋਣਗੇ, ਜੀ, ਮੇਰੇ ਨਿਆਣੇ ਬਾਹਰ ਸਕੂਲੇ ਜਾਣਗੇ ਤੇ ਨਿਆਣੇ ਉਂਗਲਾਂ ਕਰਨਗੇ, ਹੂੰ, ਆ ਨਹੀਂ ਐ ਕੀਤਾ, ਆ ਇਹ ਵੀ ਏਦਾਂ ਕਰਦੇ ਆ, ਇਹਨਾਂ ਹੂੰ, ਨੇ ਵੀ ਕੀਤਾ, ਇਹਨਾਂ ਦਾ ਵੀ ਬੰਦਾ ਫੜ ਲਿਆ ਹੈ। ਅਸੀਂ ਜੀ, ਗਿਣਤੀ ਦੇ ਵਿੱਚ ਥੋੜੇ ਆ, ਪਰ ਦਿਸਦੇ ਜ਼ਿਆਦਾ ਆ। ਦਿਸਦੇ ਜ਼ਿਆਦਾ ਆ, ਸਾਡੀ ਲੁੱਕ ਡਿਫਰੈਂਟ ਆ, ਹੂੰ, ਸਾਡਾ ਕਹਿੰਦੇ ਹੁੰਦੇ ਕੰਮਕਾਰ ਦਾ ਤਰੀਕਾ ਵੱਖਰਾ ਆ, ਸਾਡਾ ਹੂੰ, ਖਾਣਾ ਵੱਖਰਾ, ਸਾਡਾ ਕਲਚਰ ਵੱਖਰਾ, ਸਾਡਾ ਬਹੁਤ ਸਾਰਾ ਕੁਛ ਹੀ ਵੱਖਰਾ ਆ, ਹੂੰ, ਸਾਰਾ ਕੁਛ ਵੱਖਰਾ ਆ। ਜੀ, ਪਰ ਅਸੀਂ ਹੈ ਗਿਣਤੀ 'ਚ ਬਹੁਤ ਥੋੜੇ ਆ, ਅਮਰੀਕਾ ਦੇ ਵਿੱਚ ਇੰਨੇ ਜ਼ਿਆਦਾ ਨਹੀਂ ਗੇ, ਜਿੰਨਾ ਕੁ ਜੀ, ਅਸੀਂ ਆਪਣਾ ਐਵੇਂ ਹੀ ਰੌਲਾ ਜਿਹਾ ਪਾ ਲੈਂਦੇ ਵੀ ਬਹੁਤ ਜ਼ਿਆਦਾ ਗੁਰਦੁਆਰਿਆਂ ਦੀਆਂ ਲਾਈਨਾਂ ਦੇ ਵਿੱਚ ਦਿਖਦੇ ਆ ਨਾ, ਬਸ ਹੂੰ, ਲੂਣ ਚਾਟੇ ਦੇ ਬਰਾਬਰ ਵੀ ਨਹੀਂ ਗੇ ਅਸੀਂ। ਨਹੀਂ ਹੈਗੇ, ਬਿਲਕੁਲ ਸਹੀ, ਲੂਣ ਦੇ ਬਰਾਬਰ ਨਹੀਂ ਗਾ ਜੇ ਆਟੇ ਦੇ ਵਿੱਚ ਪਾ ਲਈਏ, ਕੁਛ ਹੂੰ, ਨਹੀਂ ਹੈਗੇ। ਤੇ ਪਰ ਅਸੀਂ ਜੀ, ਦਿਸਦੇ ਬਹੁਤ ਆ, ਵਿਜ਼ੀਬਲ ਬਹੁਤ ਜ਼ਿਆਦਾ ਆ ਅਸੀਂ। ਹੂੰ, ਪਤਾ ਬਹੁਤ ਲੱਗਦਾ ਕਿ ਇਹ ਹੂੰ, ਲੋਕ ਇੱਥੇ ਹੈਗੇ ਆ, ਜੀ, ਕਿਉਂਕਿ ਆਪਾਂ ਹੱਡ-ਭੰਨਵੀਂ ਕਮਾਈ ਕਰਨ ਵਾਲੇ ਆ, ਹੂੰ, ਮੰਗਦੇ ਨਹੀਂ ਸੀ। ਇੱਕ ਉਦਾਹਰਨ ਹੁੰਦੀ ਸੀਗੀ ਕਿ ਇੱਕ ਪੰਜਾਬੀ ਬੰਦਾ ਤੁਹਾਨੂੰ ਕਿਤੇ ਨਹੀਂ ਮਿਲੂਗਾ ਜਿਹੜਾ ਮੰਗਦਾ ਆ, ਵੀ ਹੁਣ ਹੂੰ, ਤੇ ਸ਼ਰਮ ਹੀ ਲਾ ਦਿੱਤੀ ਆ ਵੀ ਜਾਂ ਉਹ ਪੰਜਾਬੀ ਹੀ ਨਹੀਂ ਗੇ, ਜੀ, ਹਨਾ? ਜਾਂ ਤਾਂ ਉਹ ਜੀ, ਪੰਜਾਬੀ ਹੀ ਨਹੀਂ ਗੇ ਤੇ ਤੁਸੀਂ ਹੂੰ, ਤੁਹਾਡਾ ਕਿਰਦਾਰ ਇੰਨਾ ਲੋਅ ਕਿਵੇਂ ਜਾ ਸਕਦਾ ਹੈ? ਜੀ, ਸਹੀ ਹੈ, ਤੁਸੀਂ ਬਿਲਕੁਲ, ਕਿਵੇਂ ਤੁਹਾਡੀ ਕਹਿੰਦੇ ਹੁੰਦੇ ਆ ਵੀ ਅਣਖ ਮਰ ਗਈ ਆ ਤੇ ਤੁਸੀਂ ਇਹ ਹੂੰ, ਕੰਮ ਕਰ ਰਹੇ ਆ। ਤੇ ਹੁਣ ਹੂੰ, ਚਲੋ ਹੁਣ ਦੇਖੀਏ ਜਾਏ ਤੇ ਕਈ ਵਾਰ ਕਹਿ ਦਿੰਦਾ ਵੀ ਇਹ ਗੋਰਿਆਂ ਦੇ ਵਿੱਚ ਤਾਂ ਕਈ ਵਾਰੀ ਇਹਨਾਂ ਚੀਜ਼ਾਂ ਦਾ ਨਾਂ ਹੈ ਨਹੀਂਗਾ, ਹਨਾ? ਹਾਂਜੀ, ਹਾਂਜੀ, ਬਿਲਕੁਲ, ਕੁਛ ਕੁ ਦੇ ਵਿੱਚ ਹੈਗਾ ਆ, ਹੂੰ, ਉਹ ਪਹੁੰਚਦੇ ਵੀ ਆ ਉੱਥੇ ਕੁ ਤੱਕ। ਪਰ ਹੂੰ, ਅਸੀਂ ਕਹਿ ਦਿੰਦੇ ਆ ਵੀ ਨਹੀਂ, ਨਹੀਂ ਜੀ ਉਹ ਤਾਂ ਉੱਥੇ ਹੀ ਰਹਿ ਗਈਆਂ, ਕਿਉਂ ਉੱਥੇ ਰਹਿ ਗਈਆਂ? ਹੂੰ, ਜੀ, ਜੀ, ਇਹਨਾਂ ਦੇ ਖੂਨ ਦੇ ਵਿੱਚ ਅਣਖ ਹੁੰਦੀ ਆ ਨਾ, ਉਹ ਖੂਨ ਦੇ ਵਿੱਚ ਹੁੰਦੀ ਆ। ਪਰ ਹੂੰ, ਆਪਾਂ ਤੇ ਜੀ, ਹੁਣ ਸਾਰਾ ਕੁਝ ਹੀ ਸਿੱਟ ਕੇ ਬੈਠੇ ਆ। ਅਸੀਂ ਤਾਂ ਕਿਸੇ ਗੱਲ ਵੱਲ ਵੀ ਖਿਆਲ ਨਹੀਂ ਕਰਦੇ ਹੈਗੇ, ਨਹੀਂ ਕਰਦੇ, ਕਿ ਬਿਲਕੁਲ, ਸਾਡੇ ਕਰਨ ਵਾਲੇ ਕੰਮ ਨਹੀਂ ਹੈਗੇ, ਸਾਡੇ ਵੱਲ ਉਂਗਲਾਂ ਹੋਣਗੀਆਂ, ਸਾਡੀ ਕਮਿਊਨਿਟੀ ਨੂੰ ਕਿਹਾ ਜਾਊ, ਸਾਡੀ ਕਿਤੇ ਹੂੰ, ਫੋਟੋ ਆ ਜਾਊਗੀ। ਜੀ, ਤੁਸੀਂ ਕੀ ਆ ਮੈਂ ਤੇ ਆਪਣੇ ਆਫ ਏਅਰ ਜਿੰਨੀਆਂ ਕੁ ਕਾਲਾਂ ਆਉਂਦੀਆਂ, ਤੁਸੀਂ ਹਾਂਜੀ, ਪੰਜਾਬੀਆਂ ਦੀ ਗੱਲ ਹੀ ਕਿਉਂ ਕਰਦੇ? ਜੇ ਤੁਸੀਂ ਆਪਣੀ ਅੱਜ ਹਾਂਜੀ, ਆਪਣੀ ਕਮਿਊਨਿਟੀ ਦੀ ਗੱਲ ਨਾ ਕੀਤੀ ਨਾ, ਵੀ ਜਿੱਥੇ ਮਾੜਾ ਵੀ ਹੁੰਦਾ, ਜਿੱਥੇ ਅਸੀਂ ਹੂੰ, ਅਸੀਂ ਭੈੜਾ ਵਰਤਾਅ ਕਰਦੇ ਆ, ਤੇ ਇਹ ਗੱਲਾਂ ਕੱਲ ਨੂੰ ਵੱਧ ਜਾਣੀਆਂ, ਕਿਸੇ ਨੇ ਨਹੀਂ ਕਰਨੀਆਂ। ਦੂਜਿਆਂ ਨੇ ਤਾਂ ਹੂੰ, ਤੁਹਾਡੀਆਂ ਅਖਬਾਰਾਂ ਦੇ ਵਿੱਚ ਲਾ ਦੇਣੀਆਂ, ਗੋਰਿਆਂ ਵਾਲਿਆਂ ਦੇ ਵਿੱਚ, ਹੂੰ, ਇੰਗਲਿਸ਼ ਅਖਬਾਰਾਂ 'ਚ, ਟੀਵੀਆਂ ਦੇ ਵਿੱਚ। ਦੁਨੀਆ ਬਹੁਤ ਛੋਟੀ ਹੋ ਗਈ ਆ ਹੁਣ, ਹੂੰ, ਬਹੁਤ ਹੂੰ, ਵੱਡੀ ਹੂੰ, ਨਹੀਂ, ਛੋਟੀ ਹੋ ਗਈ ਆ। ਜੀ, ਅਸੀਂ ਅਸੀਂ ਅੰਗਰੇਜ਼ੀ ਸਿੱਖੀਏ ਨਾ ਸਿੱਖੀਏ, ਪਰ ਜਿਹੜੇ ਹੋਰ ਲੋਕ ਆ, ਉਹਨਾਂ ਨੇ ਸਾਡੀ ਭਾਸ਼ਾ ਕਈਆਂ ਨੇ ਸਿੱਖ ਲਈ ਆ। ਉਹਨਾਂ ਨੂੰ ਜੀ, ਪਤਾ ਅਸੀਂ ਕਰਦੇ ਕੀ ਆ। ਹੋਰ ਨਹੀਂ ਤਾਂ ਉਹਨਾਂ ਨੇ ਬੰਦੇ ਹਾਇਰ ਕਰ ਲਏ ਆ, ਹੂੰ, ਦੱਸਣ ਦੇ ਲਈ ਵੀ ਕੰਮ ਚੱਲ ਕੀ ਰਿਹਾ ਆ।
ਚੱਲ ਕੀ ਰਿਹਾ, ਕਰਦੇ ਸਹੀ। ਕੀ ਆ। ਹਾਂ, ਜੀ। ਕਿਉਂਕਿ ਜਿੱਥੇ ਕਿਸੇ ਹੋਰ ਕਮਿਊਨਿਟੀ ਦਾ ਨਾਂ ਲੈਂਦੇ ਸੀ ਵੀ ਆਹ ਦੇਖੋ ਉਹ ਚੀਜ਼ਾਂ ਉੱਥੇ ਛੱਡ ਕੇ ਆਏ ਸੀ, ਪੰਜਾਬ ਦੀਆਂ ਗੱਲਾਂ ਕਰਦੇ ਸੀ, ਐਨ ਇੱਕ ਦੂਜੇ ਦੇ ਉੱਤੋਂ ਦੀ ਚੜ੍ਹ ਕੇ ਸਰਕਾਰ ਨੂੰ ਗਾਲਾਂ ਕੱਢਦੇ ਸੀਗੇ ਅਸੀਂ, ਹੂੰ, ਵੀ ਉਹ ਉੱਥੇ ਡਰੱਗ ਐਂ ਕਰ ਲਿਆ, ਉਹ ਆਹ ਹੋ ਗਿਆ। ਉਹ ਕਈ ਹੂੰ, ਵਾਰੀ ਤਾਂ ਹੁਣ ਕਈਆਂ ਦੇ ਤਾਂ ਨਿਆਣੇ ਹੀ ਇੱਥੇ ਆ ਗਏ ਜਿਹੜੇ ਇੱਥੋਂ ਉੱਥੇ ਕੰਮ ਕਰਦੇ ਸੀ, ਤੇ ਹੂੰ। ਉਹ ਦੁਕਾਨਾਂ ਮੈਨੂੰ ਲੱਗਦਾ ਇੱਥੇ ਉਹਨੇ ਆਣ ਕੇ ਖੋਲ ਲਈਆਂ ਆ ਇਹ, ਜੀ, ਜੀ, ਜੀ। ਉੱਥੇ ਅਸੀਂ ਬੋਲਣਾ ਨੀਗਾ। ਹਾਂ, ਬਿਲਕੁਲ, ਬਿਲਕੁਲ ਉੱਥੇ ਅਸੀਂ ਚੁੱਪ ਕਰ ਜਾਂਦੇ ਹਾਂ, ਉੱਥੇ ਸਾਨੂੰ ਕਈ ਤਰ੍ਹਾਂ ਦੀਆਂ ਹੋਰ ਮਜਬੂਰੀਆਂ ਮਾਰ ਜਾਂਦੀਆਂ। ਇੰਨਾ ਹੀ ਨਹੀਂ, ਕਈ ਵਾਰੀ ਸਾਡੇ ਲੋਕ ਸ਼ਾਰਟਕੱਟ ਵਾਲੇ ਮਾਮਲੇ ਦੇ ਵਿੱਚ ਛੇਤੀ ਅਮੀਰ ਹੋਣ ਵਾਲੇ ਚੱਕਰ ਦੇ ਵਿੱਚ ਹੂੰ। ਨਸ਼ਾ ਕਰਦੇ ਹੀ ਨਹੀਂ, ਨਸ਼ਾ ਇੱਧਰੋਂ ਉੱਧਰੋਂ ਟਪਾਉਂਦੇ ਵੀ ਫੜੇ ਗਏ ਆ। ਉਹਨਾਂ ਟਪਾਉਂਦੇ ਟਰੱਕਾਂ ਦੇ ਟਰੱਕ ਦੇਖੋ ਜੀ, ਕਿੱਡਾ ਬਦਨਾਮ ਕਰ ਦਿੱਤਾ ਇਸ ਕਿੱਤੇ ਨੂੰ, ਹਾਂਜੀ। ਜਿਹੜੀ ਕਮਾਈ ਬਹੁਤ ਔਖੀ ਆ ਜਿਹੜੇ ਕਰਦੇ ਆ। ਹੂੰ, ਜੀ, ਜਿਹੜੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਖਾਂਦੇ ਆ ਨਾ, ਹਾਂਜੀ। ਕਈ ਦਿਨ ਵਿਚਾਰੇ ਘਰ ਨੀ ਵੜਦੇ, ਹੂੰ, ਨਿਆਣਿਆਂ ਦਾ ਮੂੰਹ ਨੀ ਦੇਖਦੇ, ਨਹੀਂ ਉਹਨਾਂ ਦੇ ਨੂੰ ਵੀ ਬਦਨਾਮ ਕਰ ਦਿੱਤਾ ਇਸ ਸ਼ੁਹਰਤ ਦੇ ਭੁੱਖਿਆਂ ਨੇ। ਜੀ, ਬਿਲਕੁਲ। ਉਹਦੇ ਨਾਲ ਕਿਹੜੀ ਕਿਸੇ ਦੀ ਹੈਲਪ ਕਰਦੇ ਆ, ਲੋਕਾਂ ਦੇ ਧੀਆਂ ਪੁੱਤ ਮਰਦੇ ਆ ਜੇ ਤੁਸੀਂ ਚੀਜ਼ਾਂ ਨੂੰ ਢੋਂਦੇ ਆ ਤੇ। ਫੇਰ ਹੂੰ, ਕਹਿੰਦੇ ਆ ਵੀ ਸਾਡੇ ਪਿੰਡਾਂ ਦੇ ਨਾਂ ਬਦਨਾਮ ਹੋ ਗਏ ਜਦੋਂ ਅਖ਼ਬਾਰਾਂ ਦੇ ਵਿੱਚ ਆ ਜਾਂਦਾ ਆ। ਆਉਣੀ ਆ ਉਹ ਤਾਂ ਬਿਲਕੁਲ, ਬਹੁਤ ਜੀ। ਸਾਰੇ ਲੋਕਾਂ ਨੇ ਉਹਦੇ ਤੋਂ ਬਾਅਦ ਬਿਜ਼ਨਸ ਵੀ ਖੜੇ ਕੀਤੇ ਆ। ਏਦਾਂ ਦੀਆਂ ਹੂੰ, ਚੀਜ਼ਾਂ ਨੰਗਾ-ਨੰਗਾ ਕੇ, ਕੀ ਫਾਇਦਾ ਏਦਾਂ ਦੇ ਬਿਜ਼ਨਸ ਦਾ? ਲੋਕੀ ਜੀ। ਤੁਹਾਡੀ ਪਿੱਠ ਪਿੱਛੇ ਗੱਲ ਕਰਦੇ ਆ, ਇਹ ਫਲਾਣੇ ਨੇ ਤੁਹਾਨੂੰ ਪਤਾ ਹੈ 5-7 ਸਾਲ ਪਹਿਲਾਂ ਆਹ ਕੰਮ ਕੀਤਾ ਸੀਗਾ ਤੇ ਹੁਣ ਇਹਨੇ ਆਹ ਕੰਮ ਕਰ ਹੂੰ, ਲਿਆ ਜੀ, ਆ। ਜੀ, ਜੀ, ਜੀ। ਤੇ ਉਹ ਕੀ ਫਾਇਦਾ ਇਹਨਾਂ ਚੀਜ਼ਾਂ ਦਾ? ਗੱਲਾਂ ਤਾਂ ਨਿਕਲ ਹੀ ਆਉਂਦੀਆਂ। ਗੱਲਾਂ ਨਿਕਲ ਆਉਂਦੀਆਂ, ਲੋਕੀ ਹੂੰ, ਗੱਲਾਂ ਕਰ ਲੈਂਦੇ ਆ, ਕਰਦੇ ਆ, ਕਰਦੇ ਆ। ਬਿਲਕੁਲ ਕਰਦੇ ਪਰ ਆ। ਇਸ ਗੱਲ ਨੂੰ ਜੇਨ ਦੇ ਵਿੱਚ ਰੱਖਿਆ ਕਰੋ, ਕੋਈ ਹੂੰ, ਏਦਾਂ ਦਾ ਮਾੜਾ ਕੰਮ ਹੈ ਨਾ ਢੱਕਿਆ ਨਹੀਂ ਰਹਿੰਦਾ, ਆਪਣਾ ਸ਼ਰਨਜੀਤ ਜੀ ਜੁੜੇ। ਜੀ, ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਮੈਂ ਸੁਣ ਰਹੀ ਹਾਂ ਤੇ ਮੈਂ ਕਿਹਾ ਕਾਲ ਕਰਾਂ ਭੈਣ ਜੀ ਨੂੰ, ਬਹੁਤ ਵਧੀਆ। ਥੈਂਕ ਜੀ, ਥੈਂਕ ਯੂ, ਤੁਸੀਂ ਜਿੱਦਾਂ ਦੱਸਣ ਦੇ ਜੀ ਹੈ। ਥੈਂਕ ਯੂ ਜੀ, ਥੈਂਕ ਓਕੇ ਜੀ, ਸਤਿ ਸ੍ਰੀ ਬਹੁਤ ਅਕਾਲ। ਧੰਨਵਾਦ ਜੀ। ਜੀ, ਧੰਨਵਾਦ। ਸੋ ਬਿਲਕੁਲ, ਅਸੀਂ ਤੇ ਇਹ ਆ। ਸੋਲੂਸ਼ਨ ਲੱਭਦੇ ਹਾਂ ਆਪਣੇ ਜੀ। ਕਮਿਊਨਿਟੀ ਤੋਂ ਕਿ ਹੂੰ, ਇਹਦਾ ਹੱਲ ਕੀ ਹੋ ਸਕਦਾ, ਪਰ ਹੱਲ ਸਾਡੇ ਕੋਲ ਹੈ ਨਹੀਂ ਉਹ। ਹੂੰ, ਹੂੰ, ਮੋਢੇ ਹੱਲ ਮਾਰਨੇ ਵਾਲੀ ਗੱਲ ਆ ਵੀ ਅਸੀਂ ਜੀ, ਹੁਣ ਜੀ। ਕੀ ਕਰੀਏ, ਹਨਾ? ਹੱਲ ਤਾਂ ਦੂਰ ਦੀ ਗੱਲ, ਜਦੋਂ ਕੋਈ ਵਿਸਲ ਬਲੋਇੰਗ ਕਰਦਾ, ਜਦੋਂ ਕਿ ਇਹਨਾਂ ਚੀਜ਼ਾਂ ਤੇ ਜਗਾਉਂਦਾ, ਜਦੋਂ ਕਿ ਇਹਨਾਂ ਚੀਜ਼ਾਂ ਤੇ ਕੁੰਡੇ ਖੜਕਾਉਂਦਾ, ਅਸੀਂ ਤਾਂ ਉਹਨੂੰ ਵੀ ਪੈ ਜਾਂਦੇ ਹਾਂ, ਵੀ ਭਾਈ ਤੂੰ ਹਾਂ, ਹਾਂ, ਤੂੰ ਇਹ ਗੱਲ ਕੀਤੀ ਤਾਂ ਕੀਤੀ ਕਿਉਂ? ਤੇਰੇ ਇਸ ਗੱਲ ਕਰਨ ਕਰਕੇ ਸਾਡਾ ਐਂ ਹੋ ਗਿਆ, ਸਾਡਾ ਇਹ ਹੋ ਗਿਆ, ਦੁਨੀਆ ਸਾਨੂੰ ਕੀ ਜਾਣਦੀ ਹੈ? ਤੇ ਦੁਨੀਆ ਸਾਨੂੰ ਸਾਡੇ ਕਿਰਦਾਰ ਤੋਂ ਜਾਣਦੀ ਸੀ, ਪਰ ਹੁਣ ਇਸ ਕਿਰਦਾਰ ਦੇ ਵਿੱਚ ਕੁਝ ਲੋਕ ਅਜਿਹੇ ਨੇ, ਜਿਨ੍ਹਾਂ ਨੇ ਇਸ ਕਿਰਦਾਰ ਦੀ ਐਸੀ-ਤੈਸੀ ਕਰਕੇ ਰੱਖ ਦਿੱਤੀ ਆਪਣੀਆਂ ਹਰਕਤਾਂ ਰਾਹੀਂ। ਬਥੇਰੀਆਂ ਖਬਰਾਂ ਆਪਾਂ ਬਥੇਰੇ ਇੰਸੀਡੈਂਟ ਇਹੋ ਜਿਹੇ ਸ਼ੇਅਰ ਕਰਦੇ ਹਾਂ ਕਿ ਪੰਜਾਬੀ ਬੰਦਾ ਨਸ਼ੇ ਦੀ ਖੇਪ ਦੇ ਨਾਲ ਫੜਿਆ ਗਿਆ। ਪੰਜਾਬੀ ਟਰੱਕ ਡਰਾਈਵਰ ਸੀ। ਹੁਣ ਦੇਖੋ ਟਰੱਕਿੰਗ ਕਿੱਡਾ ਔਖਾ ਕੰਮ ਹੈ, ਕਿੱਡਾ ਜੋਖਮ ਭਰਿਆ ਕੰਮ ਹੈ, ਪਰ ਕੁਝ ਲੋਕਾਂ ਦੇ ਲਾਲਚ ਨੇ ਸਾਰਿਆਂ ਦੀ ਗਿਣਤੀ ਉੱਧਰ ਹੋਣ ਲਾਤੀ। ਪਰ ਹਰ ਇੱਕ ਤਾਂ ਐਸਾ ਨਹੀਂ ਹੈ। ਜੇ ਹੁਣ ਸਾਲ ਦੇ ਵਿੱਚੋਂ 6 ਖਬਰਾਂ ਆਈਆਂ ਤੇ ਟਰੱਕ ਤਾਂ ਲੋਕਾਂ ਦੇ ਲੱਖਾਂ ਚੱਲਦੇ ਨੇ, ਕਿਰਤ ਦੀ ਕਮਾਈ ਕਰਨ ਵਾਲੇ ਲੱਖਾਂ ਲੋਕ ਨੇ, ਪਰ 6 ਲੋਕਾਂ ਦੀ ਘਟੀਆ ਕਰਤੂਤ ਨੇ ਉਹਨਾਂ ਲੱਖਾਂ ਲੋਕਾਂ ਨੂੰ ਵੀ ਵਕਤ ਪਾਤਾ। ਜਦੋਂ ਇਸੇ ਤਰ੍ਹਾਂ ਕਿਸੇ ਵੀ, ਇਹ ਇਕੱਲਾ ਇਹ ਨਹੀਂ ਗਾ ਕਿ ਟਰੱਕਿੰਗ ਦੇ ਮਾਮਲੇ 'ਚ ਹੀ ਆਪਾਂ ਲਾਗੂ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇ ਕੋਈ ਮੀਡੀਆ ਦੇ ਵਿੱਚੋਂ ਕੋਈ ਗਲਤ ਕੰਮ ਕਰਦਾ ਹੈ ਜਾਂ ਅਸੀਂ ਇੱਥੇ ਗਲਤ ਕਰਾਂਗੇ ਤਾਂ ਤੁਸੀਂ ਸਾਨੂੰ ਵੀ ਕੋਈ ਨਹੀਂ ਛੱਡੂਗਾ। ਅਸੀਂ ਵੀ ਉਸੇ ਕਚਹਿਰੀ ਦੇ ਵਿੱਚ ਹੀ ਹਾਂ, ਸਾਡੀ ਵੀ ਅਕਾਊਂਟੇਬਿਲਿਟੀ ਓਨੀ ਹੋਈ ਹੈ ਜਿੰਨੀ ਆਮ ਇਨਸਾਨ ਦੀ ਹੈ। ਸੋ ਇਸੇ ਕਰਕੇ ਅੱਜ ਆਪਾਂ ਜਿਹੜੀ ਚਰਚਾ, ਜਿਹੜਾ ਸੰਵਾਦ ਹੈ, ਜਿਹੜੀਆਂ ਇਹ ਚੀਜ਼ਾਂ ਤੇ ਚਿੰਤਾ ਕਰ ਰਹੇ ਹਾਂ, ਇਹ ਤਾਂ ਕਰ ਰਹੇ ਹਾਂ ਕਿ ਪੰਜਾਬੀ ਕਿਰਦਾਰ ਦੇ ਵਿੱਚ ਨਿਗਾਰ ਕਿਉਂ ਆ ਰਿਹਾ? ਤੁਸੀਂ ਕੀ ਸੋਚਦੇ ਹੋ ਕਿ ਇਹ ਚੀਜ਼ਾਂ ਨੇ ਪੰਜਾਬੀਆਂ ਨੂੰ ਡਿਪਰੈਸ਼ਨ ਨੇ ਨਸ਼ੇ ਵੱਲ ਧੱਕਿਆ, ਪੰਜਾਬੀਆਂ ਨੂੰ ਉਹਨਾਂ ਦੀਆਂ ਮਜਬੂਰੀਆਂ ਨੇ ਨਸ਼ੇ ਵੱਲ ਧੱਕਿਆ? ਕਿਉਂਕਿ ਆਪਾਂ ਤਾਂ ਲੋਕਾਂ ਨੂੰ ਖਵਾਉਣ ਵਾਲੇ ਲੋਕ ਆ। ਸੋ ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਕਿਸੇ ਲਾਲਚ ਵੱਸ ਕੋਈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡਾ ਢਿੱਡ ਭਰਦਾ ਹੋਵੇ। ਆਪਾਂ ਤਾਂ ਜਿਹੜੇ ਹਜੇ ਵੀ ਸਾਡੇ ਪਹਿਲੇ ਪਾਤਸ਼ਾਹ ਜੀ ਦੇ 20 ਰੁਪਈਏ ਜਿਹੜੇ ਚੱਲੀ ਜਾਂਦੇ, ਪਤਾ ਨਹੀਂ ਕਦੋਂ ਤੱਕ ਚੱਲਦੇ ਰਹਿਣਗੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਆਪਾਂ ਇੱਥੇ ਰਹਿਣਾ ਕਿ ਨਹੀਂ ਰਹਿਣਾ ਸਾਰਿਆਂ ਨੇ। ਪਰ ਇਹ ਇੱਕ ਪਾਸੇ ਇਹ ਕਿਰਦਾਰ ਆ, ਦੂਜੇ ਪਾਸੇ ਉਹ ਕਿਰਦਾਰ ਆ ਜਿਹੜਾ ਜਿਹਦੇ ਵਿੱਚੋਂ ਸਾਡੇ ਵਿੱਚੋਂ ਹੀ ਕਈ ਹੋਮਲੈਸ ਹੋ ਗਏ, ਜਿਹਦੇ ਵਿੱਚੋਂ ਸਾਡੇ ਵਿੱਚੋਂ ਕਈ ਕ੍ਰਿਮੀਨਲ ਬਣ ਗਏ, ਸਾਡੇ ਵਿੱਚੋਂ ਹੀ ਕੋਈ ਟਰੈਕਟਰ 'ਚੋਂ ਤੇਲ ਚੋਰੀ ਕਰਦਾ ਫੜਿਆ ਗਿਆ, ਸਾਡੇ ਵਿੱਚੋਂ ਕੋਈ ਖੇਪਾਂ ਲੰਘਾਉਂਦਾ ਫੜਿਆ ਗਿਆ, ਸਾਡੇ ਵਿੱਚੋਂ ਕੋਈ ਹੋਰ ਛੋਟਾ-ਮੋਟਾ ਕ੍ਰਾਈਮ ਕਰਦਾ ਫੜਿਆ ਗਿਆ। ਸੋ ਪਰ ਉਹ ਚੀਜ਼ ਆਈ ਕਿਹਦੇ ਤੇ? ਉਹ ਸਾਰੇ ਭਾਈਚਾਰੇ ਤੇ ਆਈ, ਸਾਰੇ ਲੋਕਾਂ ਨੂੰ ਵਿੱਚੇ ਗਿਣਿਆ ਗਿਆ, ਸਾਨੂੰ ਤੁਹਾਨੂੰ ਸਭ ਨੂੰ ਵਿੱਚੇ ਗਿਣਿਆ ਗਿਆ। ਸੋ ਇਸੇ ਕਰਕੇ ਜਦੋਂ ਵੀ ਤੁਹਾਨੂੰ ਲੱਗੇ ਕਿ ਇੱਥੇ ਪੰਜਾਬੀ ਬੰਦਾ ਗਲਤ ਕਰ ਰਿਹਾ ਜਾਂ ਉਹ ਕਿਸੇ ਮਾਨਸਿਕ
ਸੰਕਟ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਉਹਦੀ ਸਿਹਤ ਜਿਹੜੀ ਆ ਉਹ ਸਹੀ ਨਹੀਂ ਗੀ, ਤਾਂ ਉਹਨੂੰ ਉੱਥੇ ਹੀ ਉਹਦਾ ਸਾਥ ਦਿਓ, ਉਹਨੂੰ ਸਮਝਾਓ ਕਿ ਇਹ ਜਿਹੜਾ ਤੂੰ ਕੰਮ ਕਰ ਰਿਹਾ, ਇਹਦੇ ਤੈਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ, ਤੇਰੇ ਪਰਿਵਾਰ ਨੂੰ ਵੀ ਹੈ, ਤੇਰੇ ਆਲੇ-ਦੁਆਲੇ ਨੂੰ ਵੀ ਹੈ, ਤੇਰੇ ਫਿਊਚਰ ਨੂੰ ਵੀ ਹੈ, ਤੇ ਆਪਾਂ ਨੂੰ ਸਾਰਿਆਂ ਨੂੰ ਹੀ ਹੈ। ਜਿੱਥੇ ਆਪਾਂ ਤੈਨੂੰ, ਤੇਰਾ, ਮੈਂ, ਮੇਰਾ ਸ਼ਬਦ ਕੱਢ ਕੇ ਜਦੋਂ ਆਪਾਂ ਸ਼ਬਦ ਲਾ ਦਿੰਦੇ ਹਾਂ ਨਾ, ਉਹ ਸ਼ਬਦ ਦੀ ਮਹੱਤਤਾ ਬਹੁਤ ਵੱਡੀ ਹੈ। ਬਿਲਕੁਲ। ਮੈਂ ਦੁਨੀਆ ਦਾ ਸਭ ਤੋਂ ਛੋਟਾ ਸ਼ਬਦ ਹੈ ਮੈਂ, ਕਿ ਮੈਂ ਐਂ ਕਰਤਾ ਮੈਂ। ਦੁਨੀਆ ਦਾ ਸਭ ਤੋਂ ਵਧੀਆ ਸ਼ਬਦ ਹੈ ਆਪਾਂ। ਆਪਣੇ ਵਿੱਚ ਕਿੰਨੀ ਅਪਣੱਤ ਆ, ਜਦੋਂ ਆਪਾਂ ਕਹਿੰਦੇ ਹਾਂ ਕਿ ਟੀਮ ਵਰਕ ਕਰਨਾ ਯਾਰ, ਅਸੀਂ ਇੱਥੇ ਕੋਈ ਵੀ ਅਦਾਰਾ ਟੀਮ ਵਰਕ ਬਿਨਾਂ ਨਹੀਂ ਚੱਲਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕਿਸੇ ਦਾ ਕੰਟਰੀਬਿਊਸ਼ਨ ਔਨ ਸਕਰੀਨ ਹੈ, ਕਿਸੇ ਦਾ ਆਫ ਸਕਰੀਨ ਹੈ, ਕੋਈ ਟੈਕਨੀਕਲ ਹੈ, ਕੋਈ ਕਿਸ ਤਰ੍ਹਾਂ ਦਾ, ਹਰ ਇੱਕ ਬੰਦੇ ਦਾ। ਇਸੇ ਤਰ੍ਹਾਂ ਹਰ ਇੰਡਸਟਰੀ ਦੇ ਵਿੱਚ ਆ। ਸੋ ਇਸ ਕਰਕੇ ਜਦੋਂ ਵੀ ਕੋਈ ਤੁਹਾਨੂੰ ਲੱਗੇ ਕਿ ਇਹ ਬੰਦਾ ਮੇਰੇ ਨਾਲ ਫਲਾਨੀ ਥਾਂ ਕੰਮ ਕਰਦਾ ਸੀ, ਪਰ ਅੱਜ ਇਹ ਗਲਤ ਸੰਗਤ ਦੇ ਵਿੱਚ ਪੈ ਗਿਆ, ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ। ਉਹਦੇ ਆਲੇ ਦੁਆਲੇ ਨੂੰ ਉਹਦੀਆਂ ਗੰਦੀਆਂ ਘਟੀਆ ਕਰਤੂਤਾਂ ਤੋਂ ਜਾਣੂ ਕਰਵਾ ਦਿਓ ਕਿ ਭਾਈ ਇੱਥੇ ਇਹ ਬੰਦੇ ਦਾ ਨੁਕਸਾਨ ਹੋ ਰਿਹਾ, ਬਜਾਏ ਇਸ ਦੇ ਕਿ ਉਹਨੂੰ ਤਾਨਾ ਮਾਰਨ ਦੇ, ਬਜਾਏ ਇਸ ਦੇ ਕਿ ਉਹਨੂੰ ਮਿਹਣਾ ਮਾਰਨ ਦੇ। ਕਈ ਵਾਰੀ ਤੁਹਾਡਾ ਤਾਨਾ ਮਿਹਣਾ ਵੀ ਬਲਦੀ ਤੇ ਤੇਲ ਦਾ ਕੰਮ ਕਰ ਜਾਂਦਾ। ਜੀ। ਠੀਕ ਹੈ, ਜਿਹੜਾ ਕੋਈ ਪਰਸਨਲ ਆਪਣੇ ਲਈ ਕਰਦਾ ਹੈਗਾ ਆ, ਜੀ। ਆਪਣੇ ਪਰਸਨਲ ਪਰਿਵਾਰ ਦੇ ਵਿੱਚ ਜੋ ਕੁਛ ਕਰਦਾ ਆ, ਉਹ ਤਾਂ ਜੋ ਮਰਜ਼ੀ ਕਰੀ ਜਾਵੇ। ਜੋ ਮਰਜ਼ੀ ਕਰੀ। ਪਰ ਜਿਹੜੇ ਕਮਿਊਨਿਟੀ ਨੂੰ ਨੁਕਸਾਨ ਪਹੁੰਚਦਾ ਨਾ, ਉੱਥੇ ਹੂੰ। ਜ਼ਰੂਰ ਹੱਥ ਖੜਾ ਕਰੋ, ਜੀ, ਆਪਣੀ ਆਵਾਜ਼ ਨੂੰ ਉੱਚੀ ਕਰੋ। ਜੀ। ਨਹੀਂ, ਇਹ ਇੱਥੇ ਕਮਿਊਨਿਟੀ ਦੀ ਗੱਲ ਹੋ ਰਹੀ ਆ। ਤੁਸੀਂ ਹੂੰ। ਆਪਣੇ ਘਰ ਦੇ ਵਿੱਚ ਨਿਆਣਿਆਂ ਦੇ ਨਾਲ ਕੀ ਕਰਦੇ ਆ, ਉਹ ਚਾਰ ਦੀਵਾਰੀ ਦੇ ਅੰਦਰ ਕਰਦੇ ਆ। ਜੀ। ਤੇ ਪਰ ਸਾਨੂੰ ਆਦਤ ਆ ਤੇ ਉੱਥੇ ਕੰਨ ਲਾ ਕੇ ਸੁਣਨਾ, ਉੱਥੇ ਕੰਨ ਲਾ ਕੇ ਕੰਧ ਸੁਣੋ। ਦੇ ਉੱਤੋਂ ਦੀ ਦੇਖਣਾ ਤੇ ਜੀ। ਉਹਦੀਆਂ ਗੱਲਾਂ ਕਰਨੀਆਂ। ਇੱਥੇ ਹੂੰ। ਆਪਾਂ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਨਾ, ਵੀ ਇਹ ਹੂੰ। ਆਪਣੀ ਹੇਠੀ ਆ, ਇਹ ਜੀ, ਜੀ, ਆਪਣਾ ਨੁਕਸਾਨ ਆ, ਜੀ। ਉੱਥੇ ਜ਼ਰੂਰ ਆਵਾਜ਼ ਉੱਚੀ ਕਰੋ। ਇੱਕ ਮੁੰਡੇ ਲਈ ਆਵਾਜ਼ ਦਿੱਤੀ ਸੀਗੀ ਕਿ ਪੇਰੈਂਟਸ ਦਾ ਕਾਲ ਆਇਆ, ਇੱਕ ਦਾ ਪਹਿਲਾਂ ਆਇਆ ਸੀਗਾ, ਉਹ ਲੱਭ ਗਿਆ, ਉਹਨੇ ਵੀ ਦੱਸਿਆ ਕਿ ਉਹ ਹੋਮਲੈਸ ਹੋ ਗਿਆ ਸੀਗਾ। ਬਾਅਦ ਵਿੱਚ ਆਪਾਂ ਆਵਾਜ਼ ਦਿੱਤੀ ਆ ਵੀ ਭਾਈ ਜੇ ਕੋਈ ਉਹਦੀ ਟੇਕ ਕੇਅਰ ਕਰ ਸਕਦਾ, ਹਸਪੀਟਲ ਦੇ ਵਿੱਚ ਆ, ਕਮਿਊਨਿਟੀ ਹਸਪੀਟਲ ਪ੍ਰਿਜ਼ਨੋ ਦੇ ਵਿੱਚ, ਪਰ ਕਿਸੇ ਨੇ ਹੱਥ ਚੱਕ ਕੇ ਰੇਜ਼ ਨਹੀਂ ਕੀਤਾ ਵੀ ਹਾਂ ਅਸੀਂ ਦੇਖਦੇ ਹਾਂ, ਕਿਉਂਕਿ ਉਹ ਤਾਂ ਹਸਪੀਟਲ ਦੇ ਵਿੱਚ 2 ਮਹੀਨੇ ਤੋਂ ਉਹ ਜੀ, ਉੱਥੇ ਜੀ। ਡਾਕਟਰ ਨਹੀਂ ਦੇ ਰਹੇ ਹੋਣੇ ਉਹਨੂੰ, ਇਹ ਬੰਦਾ ਛੱਡਣ ਦੇ ਕਿਨਾਰੇ ਵੀ ਹੋ ਸਕਦਾ ਆ, ਜਿਹੜਾ 2 ਮਹੀਨੇ ਆਫ ਰਿਹਾ ਉਸ ਚੀਜ਼ ਤੋਂ। ਵੀ ਤੁਸੀਂ ਕਿਸੇ ਨੇ ਨਹੀਂ ਹੱਥ ਖੜਾ ਕੀਤਾ ਵੀ ਹਾਂ ਅਸੀਂ ਕਰ ਲੈਂਦੇ ਹਾਂ। ਇਹ ਕਮਿਊਨਿਟੀ ਦੇ ਕੰਮ ਵੀ ਕਰਨੇ ਪੈਣੇ ਆ, ਉਦਾਂ ਹੀ ਨਹੀਂ ਵੀ ਹਾਂ ਆਪਾਂ ਕਿਤੇ ਨਾ ਕਿਤੇ ਉਦਾਂ ਹੀ ਖਬਰਾਂ 'ਚ ਆਪ ਹੀ ਲਿਖ ਕੇ ਆਪ ਹੀ ਪੜ੍ਹ ਲਈਆਂ ਤੇ ਆਪ ਹੀ ਅਸੀਂ ਕਹਿ ਦਿੱਤਾ ਹੂੰ। ਵੀ ਹਾਂ ਐ ਹੋ ਗਏ ਜੀ। ਆ, ਹਾਂ ਸਾਡੇ ਤਾਂ ਅਸੀਂ ਤਾਂ ਐਂ ਕਰ ਲਿਆ ਆ। ਜੀ, ਨਹੀਂ, ਜੀ। ਸਾਰੇ ਕੰਮ ਕਰੋ, ਹੂੰ। ਖੁਸ਼ੀਆਂ ਵੀ ਕਰੋ, ਸਾਰੇ ਕੰਮ ਵੀ ਕਰੋ। ਪਰ ਜੀ। ਜਿੱਥੇ ਕਮਿਊਨਿਟੀ ਦੀ ਗੱਲ ਆ ਜਾਂਦੀ ਆ, ਆਪਾਂ ਦੀ ਗੱਲ ਆ ਜਾਂਦੀ ਆ। ਇੱਕ ਹੂੰ। ਮੁੰਡੇ ਦਾ ਹੁਣ ਪੋਸਟਰ ਲਾਇਆ, ਕੱਲ੍ਹ ਦੀਆਂ ਹੂੰ। ਮੈਨੂੰ ਪਤਾ ਨਹੀਂ ਆ ਕਿੰਨੀਆਂ ਕੁ ਫੋਟੋ ਆ ਗਈਆਂ। ਜੀ, ਜੀ। ਤੇ ਆ ਵੀ ਇੱਥੇ ਸੀਗਾ। ਕਿਸੇ ਨੇ ਕਹਿ ਦਿੱਤਾ ਇੱਕ ਓਰੇਗਨ ਦੇ ਵਿੱਚ ਉਦਾਂ ਹੀ ਗੈਸ ਸਟੇਸ਼ਨਾਂ ਤੇ ਤੁਰਿਆ ਫਿਰਦਾ, ਕਿਸੇ ਤੋਂ ਸੋਡਾ ਪਾਣੀ ਮੰਗਦਾ ਤੁਰਿਆ ਫਿਰਦਾ। ਹੂੰ, ਹੂੰ। ਇੰਨੀ ਸਨੋ ਆ, ਸਾਰੇ ਹੂੰ। ਪੰਜਾਬੀ ਬਿਜ਼ਨਸ ਨੇ ਵੀ ਉਹਨੂੰ ਬੰਦ ਕਰਤਾ, ਨਹੀਂ ਆਉਣਾ। ਕਿਉਂਕਿ ਹੂੰ। ਉਹ ਤਾਂ ਪਤਾ ਹੀ ਆ ਸਾਨੂੰ ਕਿ ਜਦੋਂ ਉਹਨੂੰ ਕੁਛ ਨਹੀਂ ਮਿਲੂਗਾ, ਚੋਰੀਆਂ ਕਰੂਗਾ। ਜੀ। ਹਾਂ, ਉਹ ਚੋਰੀਆਂ ਕਰੂਗਾ। ਪਰ ਉਹਨਾਂ ਹੂੰ। ਦਾ ਕੋਈ ਹੀਲਾ ਵਸੀਲਾ, ਉਹਨਾਂ ਦਾ ਕੁਛ ਸੋਚਣਾ ਚਾਹੀਦਾ, ਜਾਂ ਉਹਨਾਂ ਨੂੰ ਰੱਖ ਕੇ ਕਿਤੇ ਉਹਨਾਂ ਨੂੰ ਆਪਾਂ ਉਹਨਾਂ ਦੇ ਮਾਪਿਆਂ ਤੱਕ ਹੀ ਪਹੁੰਚਾ ਦੇਈਏ ਤੇ ਜਾਓ ਉੱਥੇ ਜੀ, ਉਹਦੇ ਜੀ, ਬਾਰੇ ਜੀ। ਜਾਵੋ, ਹਨਾ, ਅਗਲੇ ਤੜਫਦੇ ਪਏ ਆ। ਤੇ ਹੂੰ। ਪਰ ਅੱਗੇ ਵੀ ਜੇ ਸਾਡੀ ਆਵਾਜ਼ ਕੋਈ ਪਹੁੰਚਾ ਦੇ ਪੰਜਾਬ ਤੱਕ, ਜੀ। ਵੀ ਆਪਣੇ ਉਹਨਾਂ ਕੁੜੀਆਂ ਮੁੰਡਿਆਂ ਤੇ ਜਿਹੜੇ ਜਿਨ੍ਹਾਂ ਦਾ ਮਨੋਬਲ ਹੀ ਸਟਰੋਂਗ ਨਹੀਂ ਹੈਗਾ, ਜੀ। ਜਿਨ੍ਹਾਂ ਦਾ ਕੋਈ ਟੀਚਾ ਹੀ ਨਹੀਂ ਦੁਨੀਆ ਤੇ, ਇਹੀ ਆ ਵੀ ਅਸੀਂ ਇੱਥੋਂ ਨਿਕਲ ਜਾਣਾ ਹੈ, ਆਪਣੀਆਂ ਜੀ। ਜ਼ਮੀਨਾਂ ਜਾਇਦਾਦਾਂ ਵੇਚ ਕੇ ਨਿਕਲ ਜਾਣਾ ਹੈ, ਹੂੰ। ਹਨਾ। ਉੱਥੇ ਤਾਂ ਇਹ ਚੀਜ਼ਾਂ ਮੰਨਦੇ ਸੀ, ਕੰਮ ਹੈ ਨਹੀਂ। ਹੂੰ। ਨੌਜਵਾਨੀ ਤਾਂ ਏਦਾਂ ਤੁਰੀ ਫਿਰਦੀ ਆ, ਪੜ੍ਹੇ ਜੀ। ਲਿਖੇ ਤੁਰੇ ਫਿਰਦੇ ਆ, ਵਿਹਲੇ ਆ। ਇੱਥੇ ਤਾਂ ਹੂੰ। ਵੇਲ ਹੈ ਨੀਗਾ, ਅਮਰੀਕਾ ਦੇ ਵਿੱਚ ਵੇਲ ਹੈ ਨਹੀਂ ਘੱਟੋ ਘੱਟ, ਕੰਮ ਜੀ। ਕਰਨ ਵਾਲੇ ਬੰਦੇ ਲਈ। ਅਮਰੀਕਾ ਨਹੀਂ ਏਦਾਂ ਦਾ ਹੈਗਾ। ਹੂੰ। ਮੈਂ ਜਿੰਨੀਆਂ ਵੀ ਮਰਜ਼ੀ ਮੰਦੀਆਂ ਆਈਆਂ, ਕਿਸੇ ਕੰਮ ਦੀ ਮੰਦੀ ਆ ਗਈ ਆ, ਹੂੰ, ਪਰ ਹੂੰ। ਕੰਮ ਤੇ ਹੁੰਦੇ ਆ। ਜੀ, ਬਿਲਕੁਲ। ਕੋਈ ਨਹੀਂ, ਕੋਈ ਛੋਟਾ-ਮੋਟਾ ਕਰ ਲਓ, ਬਿਜ਼ੀ ਹੂੰ। ਰੱਖੋ ਆਪਣੇ ਆਪ ਨੂੰ। ਤੇ ਆਪਾਂ ਇੱਕ ਬਿਲਕੁਲ। ਬ੍ਰੇਕ ਲੈ ਲੈਂਦੇ ਹਾਂ। ਜੀ, ਬਿਲਕੁਲ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਕੁਛ ਹੋਰ ਅਹਿਮ ਖਬਰਾਂ ਆਈਆਂ ਜਿਹੜੀਆਂ ਉਹਨਾਂ ਤੇ ਚਰਚਾ, ਤੇ ਨਾਲ ਹੀ ਕੁਛ ਕ੍ਰਾਈਮ ਦੀ ਦੁਨੀਆ ਤੋਂ ਵੀ ਖਬਰਾਂ ਆਪਣੀ ਪੰਜਾਬੀ ਭਾਈਚਾਰੇ 'ਚ ਆਈਆਂ, ਉਹਦੇ ਬਾਰੇ ਚਰਚਾ ਕਰਾਂਗੇ। ਜੀ, ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫਰੈਸ਼।
6166711188। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਇੱਧਰ ਜਿਹੜੀਆਂ ਕ੍ਰਾਈਮ ਸੀਨਸ ਜਾਂ ਕ੍ਰਾਈਮ ਦੇ ਵਿੱਚ ਜਾਂ ਡਰੱਗ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਨਾਂ ਆ ਰਿਹਾ ਜਾਂ ਹੋਰ ਚੀਜ਼ਾਂ ਕਰਕੇ ਪੰਜਾਬੀ ਜਿਹੜੇ ਆ ਇੱਥੋਂ ਦੇ ਲਾਅ ਇਨਫੋਰਸਮੈਂਟ ਏਜੰਸੀਜ਼ ਦੀ ਨਿਗਾਹ ਦੇ ਵਿੱਚ ਲਗਾਤਾਰ ਚੜ੍ਹਦੇ ਜਾ ਰਹੇ ਨੇ ਤੇ ਉਹਨਾਂ ਕਰਕੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਹੋਣਾ ਪੈਂਦਾ। ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀਆਂ ਦੇ ਵਿੱਚ ਵੱਧ ਰਿਹਾ ਕ੍ਰਾਈਮ, ਡਰੱਗ, ਜੀ ਹੋਮਲੈਸ ਕਹਿੰਦੇ ਹੁੰਦੇ ਜਿਹੜੀ ਹੀਣ ਭਾਵਨਾ ਆ, ਉਹਦੇ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਚਲੇ ਜਾਂਦੇ ਆ ਤੇ ਕਿਉਂ ਜਾ ਰਹੇ ਹਾਂ ਇਸ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰਗਟ ਸਿੰਘ ਦੇ ਲਈ ਕਾਲਸ ਆਈਆਂ ਸੀਗੀਆਂ। ਪ੍ਰਗਟ ਸਿੰਘ ਦਾ ਸਾਨੂੰ ਹਜੇ ਤੱਕ ਕੋਈ ਪਤਾ ਨਹੀਂ ਲੱਗਾ। ਜੀ ਦੱਸਿਆ ਜਾ ਰਿਹਾ ਆ ਜੇ ਕੋਈ ਚਾਹਵਾਨ ਹੈਗਾ ਉੱਧਰ ਜਾਣ ਦਾ, ਜਿਹੜੇ ਸਟਾਕਟਨ ਦੇ ਵਿੱਚ ਰਹਿੰਦੇ ਆ, ਜਿਹੜੇ ਉੱਥੇ ਪੁਲ ਦੇ ਥੱਲੇ ਝੁੱਗੀਆਂ ਪਾ ਕੇ ਬੈਠੇ ਆ, ਤੇ ਉੱਥੇ ਦੀ ਲੋਕੇਸ਼ਨ ਕਿਸੇ ਨੇ ਦਿੱਤੀ ਕਿ ਉੱਥੇ ਜ਼ਰੂਰ ਭਾਲ ਕੀਤੀ ਜਾਵੇ। ਜੇ ਕੋਈ ਚਾਹਵਾਨ ਹੈਗਾ ਉੱਧਰ ਰਹਿੰਦਾ ਆ ਜੀ ਤੇ ਪਲੀਜ਼ ਉੱਧਰ ਤੁਸੀਂ ਜ਼ਰੂਰ ਕੋਈ ਗੇੜਾ ਮਾਰੋ। ਉੱਥੇ ਤੁਹਾਨੂੰ ਇੱਕ ਨਹੀਂ ਮਿਲੂਗਾ, ਉੱਥੇ ਤੁਹਾਨੂੰ ਹੋ ਸਕਦਾ ਆ ਕਿ ਜ਼ਿਆਦਾ ਜਾਣੇ ਮਿਲ ਜਾਣ। ਲੰਘੇ ਅਕਤੂਬਰ ਮਹੀਨੇ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਸੀ ਜਿਹਨੇ ਸਾਨੂੰ ਸਾਡੇ ਪਰਿਵਾਰਕ ਉਹ ਜਿਹੜਾ ਤਾਣਾ ਬਾਣਾ ਉਹਦੇ ਵਿੱਚ ਜੋ ਹੋ ਰਿਹਾ ਤੇ ਕਈ ਅਣਕਿਆਸੀਆਂ ਚੀਜ਼ਾਂ ਵਾਪਰ ਰਹੀਆਂ ਨੇ ਉਹਨਾਂ ਪ੍ਰਤੀ ਚਿੰਤਤ ਕੀਤਾ ਸੀ। ਇੱਕ 74 ਸਾਲਾਂ ਦੇ ਬੰਦੇ ਨੂੰ, ਸੀਤਲ ਸਿੰਘ ਦੋਸਾਂਝ ਨੂੰ, ਪੁਲਿਸ ਨੇ ਇਸ ਕਰਕੇ ਅਰੈਸਟ ਕੀਤਾ ਸੀਗਾ ਕਿ ਉਹਦੇ ਤੇ ਜਿਹੜਾ ਦੋਸ਼ ਲੱਗਿਆ ਸੀਗਾ ਕਿ ਆਪਣੀ ਨੂੰਹ ਨੂੰ ਉਹਨੇ ਮਾਰ ਦਿੱਤਾ, ਜਿਹਦਾ ਨਾਂ ਸੀ ਗੁਰਪ੍ਰੀਤ ਕੌਰ ਦੋਸਾਂਝ। ਬੇ ਏਰੀਏ ਦੀ ਇਹ ਘਟਨਾ ਸੀ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਫੜਿਆ ਗਿਆ ਤੇ ਉਹ ਸ਼ਾਇਦ ਇੱਥੇ ਫ੍ਰੈਜ਼ਨੋ ਇਲਾਕੇ ਦੇ ਵਿੱਚ ਉਹਨੂੰ ਸ਼ਾਇਦ ਫੜਿਆ ਗਿਆ ਸੀ। ਸੋ ਬੇਸ਼ੱਕ ਉਦੋਂ ਤਾਂ ਸਾਡੇ ਲਈ ਸਾਰਿਆਂ ਲਈ ਇੱਕ ਘਟਨਾ ਸੀ, ਪਰ ਅਸਲ ਦੇ ਵਿੱਚ ਇਹ ਵੀ ਸਾਨੂੰ ਸੋਚਣਾ ਪੈਣਾ ਵਾ ਕਿ ਅਸੀਂ ਰਿਸ਼ਤਿਆਂ ਪ੍ਰਤੀ ਵੀ ਇੰਨੀ ਸੁਹਿਰਦ ਹੁੰਦੇ ਹੋਏ ਕਿ ਜਿੱਥੇ ਮਾਂ ਸੱਸ ਸਹੁਰੇ ਨੂੰ ਮਾਂ ਪਿਓ ਦਾ ਦਰਜਾ ਦਿੱਤਾ ਜਾਂਦਾ ਸੀ, ਜਿੱਥੇ ਵੱਡੀਆਂ ਭਰਜਾਈਆਂ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਸੀ, ਛੋਟੀਆਂ ਭਰਜਾਈਆਂ ਨੂੰ ਭੈਣ ਦਾ ਦਰਜਾ ਦਿੱਤਾ ਜਾਂਦਾ ਸੀ ਸਾਡੇ ਸੱਭਿਆਚਾਰ ਦੇ ਵਿੱਚ, ਤੇ ਇਸੇ ਤਰ੍ਹਾਂ ਸਾਡੇ ਤਾਣੇ ਬਾਣੇ ਦੇ ਵਿੱਚ ਨੂੰਹ ਨੂੰ ਧੀ ਦਾ ਦਰਜਾ ਸੀਗਾ। ਤਾਂ ਇਹ ਅਸੀਂ ਕਿੱਧਰ ਨੂੰ ਚੱਲ ਪਏ ਹਾਂ। ਹਾਲਾਂਕਿ ਇੱਕ ਘਟਨਾ ਦੇ ਕਾਰਨ ਕਿੰਨੇ ਹੋ ਸਕਦੇ ਨੇ, ਵੱਖੋ ਵੱਖਰੇ ਹੋ ਸਕਦੇ ਨੇ, ਪਰ ਇਹ ਜਦੋਂ ਇਹੋ ਜਿਹੇ ਵਰਤਾਰੇ ਵਾਪਰਦੇ ਆ ਤਾਂ ਫਿਰ ਤੁਹਾਡਾ ਧਿਆਨ ਜ਼ਰੂਰ ਇੱਧਰ ਨੂੰ ਖਿੱਚਿਆ ਜਾਂਦਾ ਵੀ ਇਹ ਚੱਲ ਕੀ ਰਿਹਾ ਅਸਲ ਦੇ ਵਿੱਚ। ਜੀ ਬਿਲਕੁਲ ਬਿਲਕੁਲ ਚੱਲ ਰਿਹਾ ਆ। ਕਈ ਵਾਰੀ ਕਹਿ ਦਿੰਦੇ ਅਮਰੀਕਨ ਕਰਦੇ ਆ, ਹੋਰ ਮੈਕਸੀਕਨ ਕਰਦੇ ਆ, ਕਾਲੇ ਕਰਦੇ ਜੀ ਆ, ਹੋਰ ਕਈ ਕੰਟਰੀਆਂ ਵਾਲੇ ਕਰਦੇ ਆ। ਪਰ ਹਾਂਜੀ ਅਸੀਂ ਕਿਉਂ ਇਸ ਚੀਜ਼ ਤੇ ਚਿੰਤਤ ਆ ਕਿ ਸਾਡੇ ਵੱਲ ਉਂਗਲੀ ਜ਼ਿਆਦਾ ਹੋਣੀ ਆ? ਜੀ ਕਿਉਂ ਅਸੀਂ ਕਿਸੇ ਦੀ ਲਾਈਨ ਦੇ ਵਿੱਚ ਖੜਨਾ ਆ? ਕਿਉਂ ਨਹੀਂ ਆਪਾਂ ਸੁਧਰਦੇ? ਇਹ ਨਹੀਂ ਆ ਵੀ ਉਹ ਸਾਰੇ ਲੋਕ ਹੀ ਮਾੜੇ ਆ, ਪੜ੍ਹੇ ਲਿਖੇ ਬਹੁਤ ਆ ਉਹਨਾਂ ਦੇ ਵਿੱਚ ਵੀ, ਜੀ ਬਹੁਤ ਚੰਗੇ ਲੋਕ ਆ, ਨਾਈਸ ਲੋਕ ਆ, ਹਾਰਡ ਵਰਕਿੰਗ ਲੋਕ ਵੀ ਆ। ਪਰ ਉਹ ਫਿਰ ਜਦੋਂ ਕ੍ਰਾਈਮ ਜ਼ਿਆਦਾ ਵੱਧ ਜਾਂਦੇ ਆ, ਬਹੁਤ ਕੁਝ ਵੱਧ ਜਾਂਦਾ, ਤਾਂ ਫਿਰ ਸਾਰੀਆਂ ਚੀਜ਼ਾਂ ਲੁਕ ਜਾਂਦੀਆਂ ਆ। ਤੇ ਜੀ ਅਸੀਂ ਵੀ ਕਹਿੰਦੇ ਆ ਵੀ ਜਿਹੜੀ ਅਸੀਂ ਹਾਰਡ ਵਰਕਿੰਗ ਕਮਿਊਨਿਟੀ ਆ ਨਾ, ਉਹ ਗੱਲਾਂ ਜੀ ਲੁਕ ਨਾ ਜਾਣ। ਆਪਾਂ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰ ਲੈਂਦੇ ਹਾਂ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਕਹਾਵਤ ਹੈ, ਨਿਪਲ ਦੀ ਐਵਰ ਇਨ ਦੀ ਬਡ, ਹੂੰ ਬਰਾਈ ਨੂੰ ਬ੍ਰਾਈਟ ਰੱਖੋ। ਮੇਰਾ ਇੱਕ ਦੋਸਤ ਆ ਜੀ, ਜੀ ਉਹਦਾ ਮੁੰਡਾ ਬੜਾ ਚੰਗਾ ਪੜ੍ਹਿਆ ਲਿਖਿਆ ਸੀ ਜੀ, ਮੈਡੀਕਲ ਲਾਈਨ ਚਲੇ ਗਿਆ, ਹੂੰ ਪਰ ਉਹ ਗਲਤ ਸੰਗਤ ਦੇ ਵਿੱਚ ਪੈਣ ਕਰਕੇ ਉਹ ਨਸ਼ੇ ਲੱਗ ਗਿਆ ਜੀ। ਜੀ ਉਹਦਾ ਜਿਹੜਾ ਫਾਦਰ ਸੀ ਉਹ ਟਰੱਕ ਚਲਾਉਂਦਾ ਸੀ। ਹੁਣ ਮਾਂ ਆਪਣੇ ਘਰ ਦੀ ਮਾਂ ਨੂੰ ਤੰਗ ਕਰਕੇ ਉਹਦੇ ਪੈਸੇ ਲੈਣੇ ਸ਼ੁਰੂ ਕਰ ਦਿੰਦੇ ਜੀ। ਇੱਕ ਦਿਨ ਕੀ ਹੋਇਆ ਜੀ, ਜੀ ਉਹ ਆਪਣੀ ਮਾਂ ਨਾਲ ਝਗੜਾ ਸੀ। ਉਹਦਾ ਪੇਟ ਟਰੱਕ ਛੱਡ ਟਰੈਕਟਰ ਚਲਾਉਂਦਾ ਘਰ ਨੂੰ ਆਇਆ ਜੀ, ਲਾਇਆ ਤਾਂ ਆਪਣੀ ਮਾਂ ਨਾਲ ਝਗੜੇ ਜੀ। ਉਹ ਕਹਿੰਦੇ ਕੀ ਗੱਲ? ਕਹਿੰਦੇ ਮੇਰੇ ਤੇ ਪੈਸੇ ਮੰਗਦਾ ਇਹ, ਅੱਗੇ ਤਾਂ ਮੈਂ ਦੇ ਸੀ, ਕਹਿੰਦੇ ਪੈਸੇ ਦੇਣੇ ਨਹੀਂ। ਉਹ ਕਹਿੰਦਾ ਤਾਂ ਸੋਚ ਨਾਲ ਸੋਚ ਜਾ, ਨਹੀਂ ਤੇਰਾ ਸਾਡਾ ਅਸੀਂ ਤੇਰਾ ਬਸਤਾ ਜਾ ਕੇ ਬਾਹਰ ਰੱਖ ਦੇਣਾ। ਠੀਕ ਹੈ। ਚਲੋ ਜੀ, 10 ਦਿਨ ਦੇ ਲੰਘੇ ਜੀ ਫਿਰ ਉਹ ਆਪਣੀ ਮਾਂ ਨੇ ਏਦਾਂ ਲਾਪਿਆ ਕਰਨੀ। ਉਹਦਾ ਪੇਕ ਉਹਦੇ ਤੇ ਫੇਰ ਆ ਗਿਆ ਜੀ। ਉਹਨੇ ਕੀ ਕੀਤਾ,
ਉਹਦਾ ਬੈਗ ਜਿਹੜਾ ਸੀ ਜੀ ਉਹ ਚੱਕਿਆ, ਚੱਕ ਕੇ ਦਰਵਾਜ਼ੇ ਤੋਂ ਬਾਹਰ ਆ ਦਿੱਤਾ। ਤੇਰਾ ਕਹਿੰਦਾ ਸਾਡਾ ਕੋਈ ਰਿਸ਼ਤਾ ਨਹੀਂ, ਘਰੋਂ ਬਾਹਰ ਹੋ ਜਾ ਬਸ, ਜੇ ਤੇ ਨਹੀਂ ਜਾਣਾ ਮੈਂ ਪੁਲਿਸ ਨੂੰ ਕਾਲ ਕਰ ਦੇਣੀ ਜੀ। ਉਹ ਆਪਣੇ ਤਾਏ ਦੇ ਘਰ ਆ ਗਿਆ ਜੀ। ਤਾਏ ਨੇ ਇੱਕ ਦਿਨ ਦੇਖਿਆ, ਦੋ ਤਾਏ ਕਹਿੰਦਾ ਗੱਲ ਕੀ ਹੈ ਤੈਨੂੰ, ਕਾਹਤੇ ਤੇਰਾ ਪੇਰੈਂਟ ਤੇਰੀ ਕਾਹਦੀ ਲੜਾਈ ਹੋਈ ਹੈ? ਕਹਿੰਦਾ ਮੈਂ 2 ਦਿਨ ਅੰਦਰ ਰੱਖ ਲਿਆ, ਅੱਜ ਨਹੀਂ ਤੈਨੂੰ ਮੈਂ ਚੱਲ ਮੈਨੂੰ ਉੱਥੇ ਛੱਡ ਕੇ ਆਉਣਾ, ਤੇਰੇ ਪੇਰੇ ਘਰ ਜਾਣਾ ਜੀ। ਉਹ ਕਹਿੰਦਾ ਇਹ ਪੁੱਛ ਵੀ ਮੈਂ ਬਸ ਇਹਦਾ ਬੈਗ ਕਾਹਦੇ ਬਾਹਰ ਰੱਖਿਆ? ਇਹ ਮੈਂ ਚੱਲਣਾ ਨਜਾਇਜ਼ ਨਸ਼ੇ ਕਰਦਾ, ਨਸ਼ੇ ਕਰਕੇ ਆਪਣੀ ਮਾਂ ਤੇ ਕੁੱਟ ਕੇ ਪੈ ਲੈਂਦਾ, ਕਿ ਤੁਹਾਨੂੰ ਕਾਹਦੇ ਕੇ ਪੈਸੇ ਇਹ ਆਪਣਾ ਕਮਾਏ ਖਾਵੇ, ਨਸ਼ੇ ਖਾਵੇ ਖਾਵੇ ਕੁਝ ਕਰੇਗੀ ਨੌਜ ਪ੍ਰਵੀਨ ਜੀ। ਉਹ ਮੁੰਡਾ ਐਨੇ ਨੂੰ ਠੋਕਰ ਲੱਗੀ, ਸਭ ਕੁਝ ਛੱਡ ਕੇ ਅੱਜ ਫਾਰਮੇਟ ਬਣ ਕੇ ਡਾਕਟਰੀ ਹਸਪਤਾਲ ਤੇ ਨੌਕਰੀ ਕਰ ਰਹੀ ਹੁਣ। ਠੀਕ ਹੈ, ਚਲੋ ਜੇ ਉਹਦਾ ਪੇ ਇੰਨਾ ਤੇਰਾ ਚਿੱਟਾਇਆ ਸ਼ਰਟ ਨਾ ਸ਼ਰਟ ਰਹਿੰਦਾ ਉਹਨੂੰ ਸੁਧਰਨਾ ਜੀ। ਦੂਜੀ ਗੱਲ ਮੈਂ ਇੱਕ ਥੋੜਾ ਹੋਰ ਆਣਾ ਜੀ। ਹਾਂਜੀ, ਕਹਿੰਦੇ ਵੀ ਕੰਮ ਹੈ ਨਹੀਂ ਪੰਜਾਬ ਵਿੱਚ, ਕੰਮ ਦਾ ਕਾਰਨ ਕੋਈ ਨਹੀਂ ਜੀ। ਅੱਜ ਗੁੜ ਜਿਹੜਾ 60-70 ਰੁਪਏ ਕਿਲੋ ਵਿਕਦਾ ਜੀ। ਹਰੇਕ ਪਿੰਡਾਂ ਦੇ ਵਿੱਚ 5-10 ਬਿੱਲਾਂ ਚੱਲਦੇ ਸੀ ਬਿਲਕੁਲ ਸਹੀ ਹੈ। ਅੱਜ ਪਿੰਡਾਂ ਦੇ ਵਿੱਚ ਬਿੱਲ ਬੰਦ ਹੋ ਗਿਆ, ਗੁੜ 60-70 ਰੁਪਏ ਹੋ ਗਿਆ, ਖੰਡ 40-45 ਦੀ ਹੈਗੀ ਆ, ਲੋਕ ਕੰਮ ਕਰਨ ਤੇ ਨਹੀਂ ਜਾਂਦਾ ਕੋਈ ਵੀ ਜੀ। ਬਿਲਕੁਲ ਥੈਂਕ ਯੂ ਜੁੱਗਾ ਸਿੰਘ ਜੀ। ਉਹੀ ਹਾਲਾਤ ਇੱਥੇ ਵੀ ਹੋਣ ਵਾਲੇ ਆ ਕਿ ਅਸੀਂ ਦੂਜਿਆਂ ਤੇ ਡਿਪੈਂਡ ਹੋ ਗਏ। ਆਪਾਂ ਨਾ ਜੁੜੇ ਨੇ ਨਿਊਯਾਰਕ ਤੋਂ ਪਰਮਿੰਦਰ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਸ਼ਰਮਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ। ਹਾਂਜੀ ਭੈਣ ਜੀ, ਪਤਾ ਕੀ ਆ ਗੱਲ, ਪਹਿਲੋਂ ਜੋ ਸਾਡੇ ਵਰਗੇ ਜਾਂ ਕਿੱਦਾਂ ਪਹਿਲੋਂ ਲੋਕ ਆਉਂਦੇ ਸੀ, ਉਹ ਆਉਂਦੇ ਵੀ ਆਪਣੇ ਕੰਮ ਕਰਨਾ ਸੀ ਤੇ ਆਪਣੇ ਪਿੱਛੇ ਪੈਸੇ ਭੇਜਣੇ ਮਾਂ ਪਿਓ ਨੂੰ ਜਾਂ ਭੈਣਾਂ ਭਰਾਵਾਂ ਨੂੰ ਨਾ। ਜੀ। ਅੱਜ ਕੱਲ੍ਹ ਇਹ ਲੋਕ ਭੁੱਲ ਗਏ ਆ, ਜਿੱਦਾਂ ਜਿਹੜੇ ਅੱਜ ਕੱਲ੍ਹ ਜੰਗ ਤਬਕਾ ਆਉਂਦਾ ਨਾ, ਪਹਿਲਾਂ ਦੇ ਘਰ ਦੇ ਉੱਤੇ ਚਲੋ ਇੰਨਾ ਪੈਸਾ ਲਾਉਂਦੇ ਆ ਜੀ, 35-35 40-40 ਲੱਖ ਜਾਂ ਜਿੰਨਾ ਵੀ ਕਹਿ ਦੋ ਲਾ ਕੇ ਇਹਨਾਂ ਨੂੰ ਭੇਜਦੇ ਬਾਹਰ, ਵੀ ਚਲੋ ਉੱਥੇ ਨਹੀਂ ਕੰਮ ਕਰਦੇ ਜਾਂ ਕੋਈ ਗਲਤ ਕੰਮਾਂ 'ਚ ਨਾ ਪੈਣ ਤੇ ਚਲੋ ਬਾਹਰ ਭੇਜ ਦੋ। ਉਹ ਫਿਰ ਇੱਥੇ ਆ ਕੇ ਵੀ ਉਹ ਭੁੱਲ ਜਾਂਦੇ ਆ ਵੀ ਮਾਂ ਪਿਓ ਨੇ ਭਾਵੇਂ ਕਰਜ਼ਾ ਚੱਕ ਕੇ ਭੇਜਿਆ, ਕਿੱਦਾਂ ਭੇਜਿਆ, ਵੀ ਚਲੋ ਉਹਨਾਂ ਦੇ ਉਦੋਂ ਉਹਨਾਂ ਨੂੰ ਫੋਨ ਨਹੀਂ ਕਰਨਾ, ਕੋਈ ਗੱਲ ਨਹੀਂ ਕਰਨੀ, ਤਾਂ ਇੱਥੇ ਆ ਗਏ ਇੱਦਾਂ ਦੇ ਵਿਹਲੇ ਰਹਿ ਗਏ ਜਾਂ ਕਿੱਦਾਂ ਇੱਦਾਂ ਦੀ ਜੁੰਡਲੀ ਰਲ ਕੇ, ਤੇ ਜਾਂ ਫਿਰ ਥੋੜਾ ਲਾਲਚ 'ਚ ਪੈ ਜਾਂਦੇ ਆ। ਲਾਲਚ 'ਚ ਇਹ ਪੈਂਦੇ ਆ ਡਰੱਗ ਦਾ ਕੰਮ ਦਾ ਆਪਣਾ ਕਰਨ, ਜਾਂ ਕਿੱਦਾਂ ਵੀ ਮੰਨ ਲਓ ਜੇ ਕੋਈ ਟਰੱਕ ਚਲਾਉਂਦਾ ਜਾਂ ਕੋਈ ਹੋਰ ਕੋਈ ਕੰਮ ਕਰਦਾ, ਕਹਿਣਾ ਵੀ ਪਤਾ ਨਹੀਂ 50-60 ਹਜ਼ਾਰ ਜਾਂ ਲੱਖ ਪਤਾ ਨਹੀਂ ਇੱਕ ਚੱਕਰ 'ਚ ਬਣ ਜੂ, ਇੱਦਾਂ ਹੋ ਜੂ। ਇਹ ਨਹੀਂ ਪਤਾ ਵੀ ਤੁਸੀਂ ਸਾਰੀ ਉਮਰ ਦੇ ਅੰਦਰ ਹੋ ਜਾਣਾ। ਇੱਦਾਂ ਦੀਆਂ ਬਹੁਤ ਆਪਣੇ ਕਮਿਊਨਿਟੀ ਦੇ ਵਿੱਚ ਇੱਦਾਂ ਨਾ ਅਮੀਰ ਹੋਣ ਦੇ ਚੱਕਰ 'ਚ ਸਾਰਾ ਕੁਝ ਚੱਲੀ ਜਾਂਦਾ, ਇਹ ਪਤਾ ਨਹੀਂ ਕਦੋਂ ਆਪਣੇ ਹੈ ਵੀ ਇਹ ਲੋਕ ਸਮਝਣਗੇ ਬੱਚੇ ਆਪਣੇ ਜਾਂ ਕਿੱਦਾਂ। ਹੁਣ ਆਪ ਜਿੱਦਾਂ ਤੁਸੀਂ ਜਿੰਨਾ ਸਮਝਾਉਂਦੇ ਆ ਜਾਂ ਕਿੱਦਾਂ ਹੋਰ ਵੀ ਲੋਕ, ਕਈ ਲੋਕ ਇਹਨਾਂ ਨੂੰ ਡਰਦੇ ਨਹੀਂ ਕਹਿੰਦੇ ਕੁਛ, ਵੀ ਜੇ ਇਹਨਾਂ ਨੂੰ ਕੋਈ ਕਿਹਾ ਪਾ ਨਹੀਂ ਅੱਗੋਂ ਗਾਲ ਕੱਢਣਗੇ ਜਾਂ ਬੁਰਾ ਬੋਲਣਗੇ ਤਾਂ ਤੁਸੀਂ ਕੀ ਕਾਨੂੰ ਕਹਿਣਾ ਜਾਂ ਕਿੱਦਾਂ ਨਾ। ਸਹੀ ਹੈ, ਬਿਲਕੁਲ। ਹਾਂਜੀ, ਬਾਕੀ ਵਰਿੰਦਰ ਭਾਈ ਤੁਸੀਂ ਸਿਆਣੇ ਆ, ਤੁਸੀਂ ਚਲੋ ਕਾਫੀ ਆਪਣੇ ਲੋਕਾਂ ਨੂੰ ਦੱਸ ਰਹੇ ਆ, ਆਪਣਿਆਂ ਨੂੰ ਕਮਿਊਨਿਟੀ ਨੂੰ ਦੱਸ ਰਹੇ ਆ। ਥੈਂਕ ਯੂ ਪੰਜਾਬੀ ਰੇਡੀਓ USA ਦਾ ਧੰਨਵਾਦ ਜੀ, ਸਾਰਿਆਂ ਦਾ ਤੁਹਾਡਾ ਜੀ। ਥੈਂਕ ਯੂ ਪਰਮਿੰਦਰ ਜੀ। ਅਸੀਂ ਤਾਂ ਆਪਣੀ ਡਿਊਟੀ ਕੋਸ਼ਿਸ਼ ਕਰ ਰਹੇ ਹਾਂ ਕਿ ਡਿਊਟੀ ਕੀਤੀ ਜਾਵੇ, ਪਰ ਕਈਆਂ ਨੂੰ ਇਹ ਵੀ ਗੱਲ ਮਾੜੀ ਲੱਗਦੀ ਆ ਕਿ ਆਪਣਿਆਂ ਦੀ ਬੇਇੱਜ਼ਤੀ ਹੁੰਦੀ ਆ, ਆਪਣਿਆਂ ਦੇ ਵਿੱਚ ਹੀ ਆਪਣਿਆਂ ਦੀ ਗੱਲ ਕਰਦੇ ਬੇਇੱਜ਼ਤੀ ਹੁੰਦੀ ਆ, ਜਦੋਂ ਬਾਹਰ ਹੁੰਦੀ ਆ ਉਸ ਵੇਲੇ ਤੁਸੀਂ ਮੂੰਹ ਦੇਣ ਜੋਗੇ ਨਹੀਂ ਰਹਿੰਦੇ। ਬਲਵਿੰਦਰ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਰਵੀਨ, ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਵਧੀਆ ਅੱਜ ਦਾ ਟੌਪ ਆ ਜੀ, ਤੁਹਾਡੀ ਬਿਲਕੁਲ ਗੱਲ ਸਹੀ ਆ ਜੀ, 100 ਆਨੇ ਗੱਲ ਸਹੀ ਆ ਤੁਹਾਡੀ। ਇਹ ਨਸ਼ੇ ਲਾਉਣੇ ਸੌਖੇ ਆ, ਤਾਂ ਹਟੌੜੇ ਸਦੀਆਂ ਲੱਗ ਜਾਂਦੇ ਠਾਉਣ ਨੂੰ। ਜੀ, ਪਰ ਸੁਧਰਦੇ ਨਹੀਂਗੇ। ਥੈਂਕ ਯੂ ਬਲਵਿੰਦਰ, ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ। ਆਪਾਂ ਤਾਂ ਹੀ ਕਹਿੰਦੇ ਆ ਕਿ ਰਲ ਮਿਲ ਕੇ ਹੰਬਲਾ ਮਾਰੋ, ਢੇਰੀ ਢਾਹ ਦੇਣੀ, ਉਹ ਤਾਂ ਅੱਗੇ ਢੇਰੀ ਢਾਹ ਕੇ ਬੈਠੇ ਆ। ਜੀ, ਪ੍ਰਗਟ ਸਿੰਘ ਜੀ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਪੰਜਾਬੀ ਰੇਡੀਓ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਮੈਂ ਹੁਣੇ ਅਖਬਾਰ ਪੜ੍ਹਨ ਡਿਆ ਤੇ ਕੈਨੇਡਾ ਪੰਜਾਬ ਦੇ 2 ਗੱਭਰੂ ਪੁੱਤਾਂ ਦੀ ਮੌਤ। ਹਾਂਜੀ ਜੀ। ਕੈਲਗਰੀ ਗੁਰਜਿੰਦਰ ਸਿੰਘ ਤੇ ਸਰੀ ਜਗਦੀਪ ਸਿੰਘ ਨੂੰ ਪਿਆ ਦਿਲ ਦਾ ਦੌਰਾ ਜੀ। ਜਦੋਂ ਤੁਹਾਡੇ ਵਾਲੀ ਗੱਲ ਜੋ ਨਿਕਲਦੀ ਹੈ, ਦੌਰੇ ਕਦੀ ਪੈਂਦੇ ਵੇਖਿਆ ਸੀ ਨੌਜਵਾਨਾਂ ਨੂੰ ਏਦਾਂ? ਜੰਗ ਉਮਰ ਦੇ ਵਿੱਚ ਦੌਰਾ ਨਹੀਂ ਪੈਂਦਾ। ਹਾਂ, ਇਹ ਜਿਹੜਾ ਲਕਾ ਰੱਖਿਆ ਹੁੰਦਾ ਉਹ ਫਿਰ ਦੌਰਿਆਂ ਦਾ ਰੂਪ ਧਾਰ ਜਾਂਦਾ। ਸਹੀ ਹੈ ਜੀ। ਤੇ ਤੁਸੀਂ ਤੇ ਸੱਚੀ ਗੱਲ ਕਰਦੇ, ਸੱਚ ਕੌੜਾ ਹੁੰਦਾ। ਜੀ। ਇਹ ਦ੍ਰਿੜ ਵਿਸ਼ਵਾਸ ਹੀ ਆ। ਜੇ ਅੱਗੇ ਤੇ ਵੇਖੋ ਪੰਜਾਬ 'ਚ ਕੀ ਤੇ ਇੱਥੇ ਕੀ ਹੋਰ ਕਮਿਊਨਿਟੀਆਂ ਵੀ ਰਹਿੰਦੀਆਂ, ਸਾਨੂੰ
ਆਪਣੀ ਗੱਲ ਕਰਨੀ ਪੈਂਦੀ ਆ ਤੇ ਆਪਣੇ 'ਚ ਹੀ ਜ਼ਿਆਦਾ ਰੌਲਾ ਵਾ ਜੀ ਨਸ਼ਿਆਂ ਜੀ ਦਾ, ਮਾਰ ਧਾੜ ਦਾ, ਵੇਚਣ ਦਾ, ਖਰੀਦਣ ਦਾ, ਖਾਣ ਦਾ, ਪੀਣ ਦਾ। ਤੇ ਉਹ ਜਦੋਂ ਇਹੋ ਜਿਹੀ ਗੱਲ ਹੁੰਦੀ ਫਿਰ ਤੁਸੀਂ ਖਬਰ ਦਿੰਦੇ ਤੇ ਖਬਰ ਤੇ ਦੇਣੀ ਪੈਂਦੀ ਹੈ ਵੀ ਸਗੋਂ ਸੁਧਾਰ ਹੋਵੇ ਤੇ ਲੋਕੀ ਸਮਝਦੇ ਹੋ ਬਦਨਾਮੀ ਕਰਦੇ ਆ। ਹਾਂਜੀ ਅੱਗੇ ਹੁੰਦਾ ਸੀ ਵੀ ਸ੍ਰੀ ਅੰਮ੍ਰਿਤਸਰ ਲੋਕੀ ਵਿਆਹ ਦੀ ਮੱਸਿਆ ਨਹਾਉਂਦੇ ਸੀਗੇ, ਪਹਿਲਾਂ ਕਦੀ ਗੁਰਦੁਆਰੇ ਨਹੀਂ ਜਾ ਕੇ ਵੇਖਿਆ, ਨਾ ਕੰਮ 'ਚ ਹੀ ਲੱਗੇ ਹੁੰਦੇ ਸੀ। ਹਾਂਜੀ ਗੁਰਦੁਆਰਿਆਂ 'ਚ ਮਤਲਬ ਹੀ ਕੋਈ ਨਹੀਂ ਸੀਗਾ ਕਿ ਕਿਤੇ ਸਿਆਣੇ ਬੰਦੇ ਜਿਹੜੇ ਰਿਟਾਇਰ ਹੋ ਗਏ ਉਹਨਾਂ ਭਾਵੇਂ ਜਾਣਾ ਗੁਰਦੁਆਰਿਆਂ ਦੇ ਵਿੱਚ ਜਾਂ ਕਿਤੇ। ਤੇ ਹੁਣ 3-3 4-4 ਸਪੀਕਰ ਲੱਗੇ ਹੈਗੇ ਪਿੰਡ 'ਚ। ਇੱਥੇ ਵੀ ਇਹੋ ਹਾਲ ਹੈ। ਕਿੱਥੇ ਚੱਲੇ ਜੀ? ਗੁਰੂ ਘਰ ਚੱਲੇ ਆ ਮੱਥਾ ਟੇਕਣ। ਉਹ ਮਸਕੀਨ ਸਾਹਿਬ ਆਂਦੇ ਵੀ ਮੱਥਾ ਟੇਕਣ ਥੋੜਾ ਜਾਣਾ, ਤੁਹਾਂ ਤੇ ਗੁਰੂ ਨੂੰ ਨਿਸ਼ਾਵਰ ਕਰਨਾ ਸਿਰ ਤੇ ਹੁਕਮ ਮੰਨਣਾ, ਸਬਰ 'ਚ ਰਹਿਣਾ, ਸੰਤੋਖ 'ਚ ਰਹਿਣਾ, ਝੂਠ ਨਹੀਂ ਬੋਲਣਾ, ਨਸ਼ਾ ਨਹੀਂ ਕਰਨਾ। ਤੇ ਸਵੇਰੇ ਉੱਥੇ ਮੱਥਾ ਟੇਕਿਆ ਹੁੰਦਾ, ਸ਼ਾਮ ਨੂੰ ਨਿਹਾਲ ਹੋ ਜਾਂਦੇ ਤੇ ਉਹ ਮੱਥਾ ਕਾਹਦਾ ਟੇਕਿਆ? ਤੇ ਕਾਰਨ ਕੀ ਆ? ਅੱਧੇ ਦੇ ਬਾਬੇ ਅੱਧੇ ਦੇ ਬਾਬੇ ਜਿਹੜੇ ਬੈਠੇ ਉਹ ਝੂਠ ਬੋਲ ਕੇ ਆਏ ਆ, ਉਹ ਕੈਦ ਹੋਏ ਆ। ਤੇ ਇਸ ਕਰਕੇ ਕਮਿਊਨਿਟੀ 'ਚ ਬਹੁਤ ਜ਼ਿਆਦਾ ਘਾਟ ਆ ਗਈ ਆ। ਗੁਰਦੁਆਰੇ ਤੇ ਹੈਗੇ ਸੀ ਸਿੱਧੇ ਰਾਹ ਪਾਉਣ ਵਾਲੇ, ਤੇ ਧਰਮ ਵੀ ਸਾਰੇ ਇਹੋ ਹੀ ਸਿਖਾਉਂਦੇ ਆ ਵੀ ਇਨਸਾਨ ਬਣੋ। ਇਨਸਾਨ ਜਿਹੜਾ ਬਣ ਗਿਆ ਉਹਨੂੰ ਤਾਂ ਨਸ਼ਿਆਂ ਦੀ ਲੋੜ ਹੀ ਨਹੀਂ। ਇੱਕ ਨੇ ਹਜ਼ਾਰਾਂ ਮਤਲਬ ਲੋਕ ਨੇ ਜਿਹੜੇ ਫੇਰ ਵਾਪਸ ਆ ਗਏ। ਹੁਣ ਮਿੰਟੂ ਗੁਰਸਰੇ ਦੇ ਫਿਲਮਾਂ ਬਣ ਗਈਆਂ, ਉਹ ਵੀ ਤਾਂ ਨਸ਼ਿਆਂ 'ਚ ਹੀ ਹੋਇਆ। ਉਹ ਇਹ ਕਰਕੇ ਏਦਾਂ ਆਵਾਜ਼ ਉਠਾਉਂਦੇ ਰਹਿੰਦੇ ਜੇ ਕੋਈ ਨਾ ਕੋਈ ਤੁਪਕਾ ਪਾਉਂਦੇ ਆਪੇ ਕਦੀ ਗਾਗਰ ਭਰੂ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ ਸ਼ਰਮ ਤੇ ਆਉਂਦੀ ਆ, ਬਾਅਦ 'ਚ ਕਾਲਾਂ ਵੀ ਆਉਂਦੀਆਂ ਆ, ਬਿਲਕੁਲ ਬਾਹਰ ਵੀ ਜਾਓ ਗੱਲ ਵੀ ਕਰਦੇ ਆ। ਹੁਣ ਤੁਸੀਂ ਆਪਣਿਆਂ ਦੀ ਨਹੀਂ ਗੱਲ ਕਰਨੀ ਤੇ ਫਿਰ ਹੁਣ ਕਿਹਦੀ ਕਰਨੀ ਆ? ਮੈਨੂੰ ਬਹੁਤ ਚਿਰ ਹੋ ਗਿਆ ਇੱਥੇ ਰਹਿੰਦੀ ਨੂੰ, ਕੋਈ ਨਹੀਂ ਗੱਲ ਕਰਦਾ ਸੀ ਆਪਣੇ ਵਿੱਚ ਜੋ ਸਾਡੇ ਵਿੱਚ ਕਮੀਆਂ ਪੇਸ਼ੀਆਂ ਆ ਵੀ ਇਹਨਾਂ ਨੂੰ ਸੁਧਾਰ ਲਿਆ ਜਾਵੇ। ਕੋਈ ਗੱਲ ਨਹੀਂ ਸੀ ਕਰਦਾ। ਇਹ ਨਹੀਂ ਇਕੱਲਾ ਵੀ ਇਕੱਲਾ ਪੰਜਾਬੀ ਰੇਡੀਓ ਹੀ ਆ, ਇੱਥੇ ਬਹੁਤ ਆ, ਬਹੁਤ TV ਚੱਲੇ ਹੋਏ ਆ, ਬਹੁਤ ਅਖਬਾਰਾਂ ਆ, ਬਹੁਤ ਰੇਡੀਓ ਆ, ਬਹੁਤ ਕੁਛ ਹੈਗਾ ਆ। ਪਰ ਗੱਲ ਤੇ ਕਮਿਊਨਿਟੀ ਦੀ ਆ ਵੀ ਜਿਹੜੇ ਹੋ ਰਿਹਾ ਸੱਚਾਈ ਦੀ ਗੱਲ ਜ਼ਰੂਰ ਕਰੋ ਤਾਂ ਕਿ ਆਪਾਂ ਸੁਧਾਰ ਵੱਲ ਨੂੰ ਵਧੀਏ। ਤੇ ਓਦਾਂ ਫਿਰ ਜਿੰਨੇ ਮਰਜ਼ੀ ਆਪਾਂ ਹੋਈਏ ਇੱਥੇ ਤਾਂ ਉਹਦਾ ਕੀ ਫਾਇਦਾ ਆ? ਸੋ ਇਹ ਸਿਰਫ ਇੰਨਾ ਕੁ ਰੱਖਿਆ ਕਰੋ ਵੀ ਆਪਾਂ ਜਿਹੜੀ ਉੱਥੇ ਆਪਾਂ ਪਿੱਛੇ ਹੀ ਰੱਖਦੇ ਆ, ਜਿਹੜੀ ਸੂਈ ਸਾਡੀ ਹੁੰਦੀ ਆ ਵੀ ਉੱਥੇ ਹੀ ਸਾਰੀਆਂ ਕਮੀਆਂ ਆ। ਇੱਥੇ ਕੋਈ ਕਮੀਆਂ ਨਹੀਂ, ਇੱਥੇ ਸਰਕਾਰਾਂ 'ਚ ਕਮੀਆਂ ਨਹੀਂ, ਇੱਥੇ ਬੰਦਿਆਂ 'ਚ ਕਮੀਆਂ ਨਹੀਂ। ਪਰ ਇੱਕ ਗੱਲ ਦਾ ਜ਼ਰੂਰ ਫਰਕ ਆ ਵੀ ਉੱਥੇ ਨਹੀਂ ਕੰਮ ਹੈਗੇ। ਉੱਥੇ ਪੜ੍ਹਿਆਂ ਲਿਖਿਆਂ ਨੂੰ ਜੋਬ ਨਹੀਂ ਮਿਲਦੀ ਕਿਉਂਕਿ ਉੱਥੇ ਸਿਸਟਮ ਹੀ ਏਦਾਂ ਦਾ ਆ। ਰਿਜ਼ਰਵ ਦਾ ਬਹੁਤ ਪ੍ਰੋਬਲਮ ਆ ਉੱਥੇ, ਜਾਂ ਉੱਥੇ ਕੋਈ ਇੰਡਸਟਰੀ ਹੈ ਨਹੀਂ ਗੀ। ਪਰ ਇੱਥੇ ਤੇ ਕੋਈ ਪ੍ਰੋਬਲਮ ਨਹੀਂ। ਜੇ ਤੁਸੀਂ 40-50 ਲੱਖ ਲਾ ਕੇ ਆਏ ਆ, ਕੰਮ ਕਰੋ, ਠੀਕ ਆ। ਉਤਰਾਅ ਚੜਾਅ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ। ਪਰ ਜ਼ਰੂਰੀ ਨਹੀਂ ਕਿ ਜੇ ਮੈਂ ਇੰਜੀਨੀਅਰ ਆ ਤਾਂ ਮੈਨੂੰ ਇੰਜੀਨੀਅਰ ਦੀ ਹੀ ਜੋਬ ਮਿਲਣੀ ਚਾਹੀਦੀ ਆ। ਹੋਰ ਵੀ ਕੰਮ ਕਰ ਸਕਦੇ ਆ ਜਿੰਨਾ ਚਿਰ ਕੰਮ ਨਹੀਂ ਚੱਲਦੇ। ਜਦੋਂ ਕੰਮ ਚੱਲ ਗਏ, ਜਦੋਂ ਸਾਰਾ ਕੁਛ ਚੰਗਾ ਹੋ ਗਿਆ, ਠੀਕ ਆ, ਉਦੋਂ ਤੁਸੀਂ ਉਹ ਕਰ ਲਿਓ। ਤੁਸੀਂ ਆਪਣੀ ਲਾਈਨ ਤੇ ਚੱਲ ਜਾਓ। ਉਤਰਾਅ ਚੜਾਅ ਹਰੇਕ ਕੰਟਰੀ 'ਚ ਹਰੇਕ ਆਪਾਂ ਤੇ ਹੁਣ ਚੌਥਾ ਰਿਸੈਸ਼ਨ ਦੇਖਣਾ ਆ। ਇਹ ਰਿਸੈਸ਼ਨ ਆਉਂਦੇ ਜਾਂਦੇ ਰਹਿੰਦੇ ਆ। ਤੁਸੀਂ ਆਪਣਾ ਉਨੀ ਕੁ ਜਮ੍ਹਾਂ ਪੂੰਜੀ ਰੱਖੋ ਕਿ ਤੁਸੀਂ ਰੋਟੀ ਖਾਂਦੇ ਰਹੋ। ਉਹ ਜਿਹੜੀ ਉਹ ਹਵਾ ਕਰਨੀ ਆ ਉਹਦਾ ਤਾਂ ਕੋਈ ਹੁਣ ਅੰਤ ਨਹੀਂ ਹੈਗਾ। ਤੇ ਤੁਸੀਂ ਉਹ ਕੁਛ ਹੀ ਕਰਨਾ ਆ। ਜੇ ਤੁਹਾਡੀ ਜੋਬ ਛੁੱਟ ਗਈ ਆ, ਤੁਹਾਡਾ ਕੋਈ ਬਿਜਨਸ ਛੁੱਟ ਗਿਆ, ਤੁਸੀਂ ਕੁਛ ਹੋਰ ਕੰਮ ਕਰ ਲਓ। ਹੋਰ ਬਹੁਤ ਕੁਛ ਉਪਲਬਧ ਆ, ਬਹੁਤ ਕੁਛ ਹੈਗਾ ਆ। ਸੋ ਕਦੀ ਵੀ ਢੇਰੀ ਨਾ ਢਾਓ। ਆਪਾਂ ਚੜ੍ਹਦੀ ਕਲਾ ਵਾਲੀ ਕੌਮ ਆ। ਆਪਾਂ ਬਹੁਤਿਆਂ ਨੂੰ ਜਿਹਨੂੰ ਵੀ ਆਪਾਂ ਦੇਣਾ ਆ ਸੰਦੇਸ਼ ਦੇਣਾ ਆ ਨਾ, ਉਹ ਚੜ੍ਹਦੀ ਕਲਾ ਦਾ ਹੀ ਦੇਣਾ ਆ ਕਿ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ। ਤੁਹਾਡੇ ਕੋਲ ਹੈ ਨੀ ਗਾ ਕੁਛ ਖਾਣ ਲਈ, ਗੁਰਦੁਆਰੇ ਚਲੇ ਜਾਓ। ਉੱਥੇ ਤਾਂ ਹੋਰ ਕਮਿਊਨਿਟੀਆਂ ਵਾਲੇ ਆਣ ਕੇ ਲੰਗਰ ਛਕਦੇ, ਸਾਰਾ ਕੁਛ ਕਰਦੇ ਆ। ਸਾਨੂੰ ਕੀ ਪ੍ਰੋਬਲਮ ਆ? ਉੱਥੇ ਸੇਵਾ ਕਰੋ। ਜਿਹੜੇ ਬੰਦੇ ਨੂੰ ਬਾਹਲੀ ਲੱਤ ਲੱਗੀ ਆ, ਉੱਥੇ ਸ਼ਾਮ ਸਵੇਰੇ ਜਾ ਕੇ ਸੇਵਾ ਕਰੋ। ਹਾਂਜੀ, ਤੇ ਆਪਾਂ ਨਾਲ ਜੁੜੇ ਹੋਏ ਨੇ ਸਰਾਂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਆਪ ਸਭ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬੜੇ ਵਧੀਆ ਸੁਚੱਜੇ ਮੁੱਦੇ ਜਿਹੜੇ ਸਾਡੀ ਕਮਿਊਨਿਟੀ ਨੂੰ ਲੋੜ ਆ, ਉਹ ਤੁਸੀਂ ਦਿਨ ਬ ਦਿਨ ਲਿਆਉਂਦੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੇ ਗੱਲ ਹੈਗੀ ਏਦਾਂ ਜੀ,
ਆਪਣੇ ਬੱਚਿਆਂ ਨੂੰ ਸਾਂਭ ਲਈਏ, ਇਹ ਸਭ ਤੋਂ ਵੱਡੀ ਗੱਲ ਆ। ਨਾਲੇ ਹੁਣ ਜਿਹੜੇ ਦਿਹਾੜੇ ਚੱਲ ਰਹੇ ਆ, ਆਪਣੇ ਬੱਚਿਆਂ ਨੂੰ ਹਾਂਜੀ ਗੁਰਦੁਆਰਾ ਸਾਹਿਬ ਲੈ ਕੇ ਜਾਈਏ, ਬਚਾਈਏ ਇਹਨਾਂ ਕੰਮਾਂ ਤੋਂ। ਕੋਈ ਏਡੀ ਗੱਲ ਨਹੀਂ, ਜੇ ਕਿਸੇ ਦਾ ਨਿਆਣਾ ਲੱਗ ਵੀ ਗਿਆ ਤਾਂ ਹੰਭਲਾ ਮਾਰੋ, ਇੱਕ ਦੂਜੇ ਨੂੰ ਦੱਸੋ, ਦੋਸਤਾਂ ਮਿੱਤਰਾਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੁਕੋ ਨਾ ਰੱਖੋ ਇਸ ਗੱਲ ਦੇ ਵਿੱਚ। ਸਭ ਤੋਂ ਸਾਡੀ ਕਮਿਊਨਿਟੀ ਦੀ ਸਭ ਤੋਂ ਵੱਡੀ ਜਿਹੜੀ ਇੱਕ ਤਰਾਸਦੀ ਆ, ਚਲੋ ਬਾਕੀਆਂ ਦੀ ਵੀ, ਅਸੀਂ ਲੁਕੋ ਬਹੁਤ ਰੱਖਦੇ ਹਾਂ। ਜਦੋਂ ਅਸੀਂ ਲੁਕੋ ਰੱਖਦੇ ਹਾਂ ਫਿਰ ਉਹ ਕੰਮ ਥੋੜਾ ਜਿਹਾ ਜ਼ਿਆਦਾ ਵੱਧ ਜਾਂਦਾ ਜੀ। ਫਿਰ ਉਹ ਕਈ ਵਾਰੀ ਸਾਰਿਆਂ ਦੀ ਵੱਸ ਤੋਂ ਬਾਹਰ ਹੋ ਜਾਂਦਾ। ਇਸ ਕਰਕੇ ਇੱਕ ਦੂਜੇ ਨਾਲ ਸ਼ੇਅਰ ਕਰੋ। ਜੇ ਕੋਈ ਬੱਚਾ ਕਿਸੇ ਦਾ ਗਲਤ ਪਾਸੇ ਲੱਗ ਵੀ ਗਿਆ ਤੇ ਬਹੁਤ ਜ਼ਿਆਦਾ ਇੱਥੇ ਹੈਗੇ ਆਪਣੇ ਬੱਚੇ ਇੱਕ ਦੂਜੇ ਦੇ ਹੈਲਪ ਕਰਦੇ ਆ। ਜਗਾਰਾ ਮੂਵਮੈਂਟ ਵਾਲੇ ਨਿਆਣੇ ਹੈਗੇ ਆ, ਉਹਨਾਂ ਨੂੰ ਨਾਲ ਲਾਓ। ਯਾਨੀ ਕਿ ਬੱਚਿਆਂ ਨੂੰ ਇੱਕ ਪਾਸੇ ਵਧੀਆ ਜਿਹੇ ਢੰਗ ਨਾਲ ਜੋੜੀਏ ਤਾਂ ਕਿ ਸਾਡੇ ਜਿਹੜੇ ਬੱਚੇ ਆ ਇੱਧਰੋਂ ਬਚ ਸਕਣ ਨਸ਼ੇ ਵਗੈਰਾ ਤੋਂ। ਜੀ ਬਹੁਤ ਜੀ, ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ ਵਾਹਿਗੁਰੂ ਜੀ ਕਾ ਸਰਬਜੀਤ ਸਿੰਘ ਖਾਲਸਾ, ਜੀ। ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਜੀ। ਬਹੁਤ ਬਹੁਤ ਧੰਨਵਾਦ ਆ। ਸਾਡੀ ਕੋਸ਼ਿਸ਼ ਤਾਂ ਇਹੀ ਆ, ਰੋਜ਼ ਮੈਨੂੰ ਤਾਂ ਲੱਗਦਾ ਹੁਣ ਕਿੰਨੇ ਦਿਨ ਹੀ ਹੋ ਗਏ ਇਹ ਸ਼ੋਅ ਕਰਦਿਆਂ ਨੂੰ, ਕਿਉਂਕਿ ਜਿਉਂ-ਜਿਉਂ ਆਪਾਂ ਸ਼ੋਅ ਕਰਕੇ ਹਟਦੇ ਹਾਂ ਸ਼ਾਮ ਤੱਕ ਹਾਂਜੀ ਜਿਨ੍ਹਾਂ ਨੇ ਇਹਦਾ ਰਿਪੀਟ ਵੀ ਸੁਣਨਾ ਆ, ਬਹੁਤ ਸਾਰੀਆਂ ਖਬਰਾਂ ਸਾਨੂੰ ਇਹ ਤੋਂ ਬਾਅਦ ਆਉਣੀਆਂ ਆ, ਜੀ ਬਿਲਕੁਲ ਆਉਣੀ, ਫੋਟੋ ਬਿਲਕੁਲ ਆਉਣੀਆਂ ਆ, ਜੀ ਪ੍ਰੋਬਲਮ ਆਉਣੀਆਂ ਆ। ਸੋ ਕੋਸ਼ਿਸ਼ ਕਰੋ ਇੱਕ ਦੂਜੇ ਦੀ ਮਦਦ ਕਰੀਏ, ਇੱਕ ਦੂਜੇ ਨੂੰ ਮਦਦ ਲਈ ਜ਼ਰੂਰ ਪੁੱਛੋ। ਇਹਦੇ ਵਿੱਚੋਂ ਜੇ ਹੁਣ ਤੁਸੀਂ ਮਦਦ ਪੁੱਛ ਲਓਗੇ, ਜੀ ਪਰ ਕਈ ਵਾਰੀ ਕਈ ਲੇਡੀਜ਼ ਤਾਂ ਕਾਲ ਕਰਦੀਆਂ ਆ ਵੀ ਮੈਂ ਸਾਡੀ ਕੋਈ ਮਦਦ ਕਰਦਾ ਹੈ, ਕਿ ਉਹ ਜਿਹੜਾ ਪੀ ਕੇ ਧਾਤੂ ਕਰਨਾ ਤਾਂ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਉਹ ਸਾਰਾ ਕੁਝ ਕੀਤਾ ਜਾਂਦਾ ਹੈ ਨਾ। ਕਈ ਵਾਰੀ ਇਹ ਪਰ ਇਕੱਲਾ ਸੁਣਨ ਵਾਲੇ ਨੂੰ ਭੈਣ ਜੀ, ਆਪਾਂ ਕਈ ਵਾਰੀ ਬਲਵਿੰਦਰ ਕੌਰ ਜੀ, ਆਪਾਂ ਇਹਨਾਂ ਨੂੰ ਸਟੈਂਡਰਡ ਵੀ ਮੰਨਦੇ ਆ, ਹਾਂ ਪਰ ਉਹਦੇ ਸਟੈਂਡਰਡ ਆ ਪਿੱਛੇ ਨਾ, ਬਾਅਦ ਚ ਹਾਂ ਗਲਤ ਨਿਕਲਦੇ ਆ। ਤੇ ਉਹ ਜਦੋਂ ਕਿ ਉਹ ਨਹੀਂ ਘਰ ਦੇ ਵਿੱਚ ਹੁੰਦਾ ਦੇਖਣਾ ਆ ਤਾਂ ਫਿਰ ਸਟੈਂਡਰਡ ਜੀ ਤੇ ਆਪੇ ਬਣ ਜਾਂਦਾ ਆ। ਬਣ ਜਾਂਦਾ ਉਹ ਕਈ ਵਾਰੀ ਉਹ ਮਾਵਾਂ ਵੀ ਖੁਸ਼ ਹੁੰਦੀਆਂ ਵੀ ਹਾਂ ਮੇਰਾ ਪੁੱਤ ਵੀ ਕਲਾਸੀ ਲਾ ਲੈਂਦਾ ਹੈ। ਹਾਂਜੀ ਹਾਂਜੀ, ਬਿਲਕੁਲ ਇਦਾਂ ਹੀ ਹਾਂ ਤੇ ਗਾਂ ਇਹ ਅੱਗੇ ਮਾਣ ਫਿਰ ਹੁਣ ਕਰਨ ਗਾਂ ਵਾਲੀ ਚੀਜ਼ ਕੁੜੀਆਂ ਜੀ। ਵੈਸੇ ਹੀ ਚਾਹੁੰਦੀਆਂ ਵੀ ਬੰਦਾ ਇਦਾਂ ਦਾ ਕੰਮ ਕਰ ਲੈਂਦਾ ਤਾਂ ਠੀਕ ਆ। ਹਾਂ ਕਿਉਂਕਿ ਜੀ ਉਹ ਗਾਹਾਂ ਤੋਂ ਗਾਹਾਂ ਕਲਚਰ ਬਣ ਜਾਂਦਾ, ਜੋ ਬੱਚੇ ਘਰ ਦੇ ਵਿੱਚ ਦੇਖਦੇ ਆ ਉਹ ਕਹਿ ਦਿੰਦੇ ਸਟੈਂਡਰਡ ਆ ਲਾਈਫ ਦਾ, ਜੀ ਇਹ ਤਾਂ ਬਿਲਕੁਲ ਹੋਣਾ ਹੀ ਚਾਹੀਦਾ। ਤਾਂ ਉਹ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਅੱਗੇ ਤੋਂ ਅੱਗੇ ਜਾ ਕੇ ਤੁਹਾਡੇ ਹੂੰ ਕੁੜੀਆਂ ਮੁੰਡੇ ਫੇਸ ਕਰਦੇ ਆ ਨਾ, ਉੱਥੇ ਉਸ ਵੇਲੇ ਅਸੀਂ ਨਹੀਂ ਹੁੰਦੇ, ਅਸੀਂ ਦੁਨੀਆ ਤੋਂ ਤੁਰ ਗਏ ਹੁੰਦੇ ਆ। ਤੁਰ ਗਏ ਹੁੰਦੇ ਆ, ਬਿਲਕੁਲ ਹਾਂ ਸੋ ਪਹਿਲਾਂ ਤੋਂ ਹੀ ਛੋਟੇ ਉਹੀ ਹੁੰਦਿਆਂ ਨੂੰ ਲਾਈਨ ਤੇ ਲਾਓ ਭਾਈ, ਜਿਹੜੇ ਆ ਇਸ ਤਰ੍ਹਾਂ ਹੁਣ ਉਜੜੇ ਰਾਹਾਂ ਦੇ ਉੱਤੇ ਤੁਰੇ ਫਿਰਦੇ ਆ। ਕੋਸ਼ਿਸ਼ ਕਰੋ ਤੁਸੀਂ ਜਦੋਂ ਇੱਕ ਇਕੱਲਾ ਖੜਾ ਹੋਵੋਗੇ ਤੁਹਾਡੇ ਨਾਲ 2-4 ਹੋਰ ਜੁੜ ਜਾਣਗੇ ਜੀ ਅੱਗੇ ਤੋਂ ਅੱਗੇ। ਹੂੰ ਅਸੀਂ ਹੈਗੇ ਹੋਕਾ ਦੇਣ ਦੇ ਲਈ, ਤੁਸੀਂ ਜੀ ਆਵਾਜ਼ ਦਿਓ ਕਿੱਥੇ ਖੜੇ ਆ ਇਸ ਕੰਮ ਦੇ ਲਈ। ਤੁਸੀਂ ਤੁਰਨ ਲੱਗੇ ਆ, ਤੁਹਾਡੇ ਤੁਰਨ ਲੱਗਿਆਂ ਦੇ ਨਾਲ ਅਸੀਂ ਬਾਕੀਆਂ ਨੂੰ ਵੀ ਦੱਸਾਂਗੇ ਭਾਈ ਇਹਨਾਂ ਦੇ ਨਾਲ ਰਲ ਜਾਓ ਜਾ ਕੇ, ਜੀ ਤੇ ਜੀ ਜੀ ਸਾਰਿਆਂ ਦੀ ਮਦਦ ਕਰੋ। ਬਿਲਕੁਲ ਜੀ। ਸੋ ਕਈ ਵਾਰੀ ਜਿਹੜੀਆਂ ਆਪਾਂ ਕੱਜ ਲੈਂਦੇ ਹਾਂ ਚੀਜ਼ਾਂ, ਸਾਡੇ ਆਮ ਪਰਿਵਾਰਾਂ ਦੇ ਵਿੱਚ ਕਈ ਵਾਰੀ ਬੱਚਾ ਵਿਗੜ ਰਿਹਾ ਹੁੰਦਾ, ਸਾਨੂੰ ਪਤਾ ਹੁੰਦਾ, ਪਰ ਉਹ ਕੱਜੀਆਂ ਚੀਜ਼ਾਂ ਬਾਅਦ ਦੇ ਵਿੱਚ ਵੱਡੇ ਦੁੱਖ ਬਣ ਕੇ ਸਾਡੇ ਮੂਹਰੇ ਆਉਂਦੀਆਂ ਨੇ। ਤੇ ਉਹ ਫਿਰ ਆਪਾਂ ਇਹ ਨਾ ਸਮਝੀਏ ਕਿ ਉਹਦੇ ਨਾਲ ਸਾਡਾ ਪਰਿਵਾਰ ਹੀ ਪੀੜਤ ਹੁੰਦਾ। ਉਹ ਫਿਰ ਜਿੱਥੇ ਕ੍ਰਾਈਮ ਕਰੂਗਾ ਉਹ ਵੀ ਪੀੜਤ ਹੋਊਗਾ, ਜਿਹਦੀ ਚੋਰੀ ਕਰੂਗਾ ਉਹ ਵੀ ਪੀੜਤ ਹੋਊਗਾ, ਜਿਹਨੂੰ ਕੋਈ ਹੋਰ ਨੁਕਸਾਨ ਕਰੂਗਾ ਉਹ ਵੀ ਪੀੜਤ ਹੋਊਗਾ। ਸੋ ਪਰਿਵਾਰ ਚੋਂ ਨਿਕਲ ਕੇ ਬਾਅਦ ਦੇ ਵਿੱਚ ਉਹ ਬੰਦਾ ਤੁਹਾਡੀ ਸੋਸਾਇਟੀ ਏਦਾਂ ਹੋ ਜਾਂਦੀ ਹੈ, ਸੋਸਾਇਟੀ ਕ੍ਰਾਈਮ ਹੋ ਜਾਂਦਾ। ਸੋ ਇਹ ਆ, ਪਰ ਇਹ ਨਾ ਸਮਝੋ ਕਿ ਇਹ ਗੱਲਾਂ ਢੱਕੀਆਂ ਰਹਿ ਜਾਣਗੀਆਂ। ਉਹਦੇ ਜਿੱਦਾਂ ਵੀ ਕਿਸੇ ਵੀ ਗੱਲ ਦੇ ਵਿੱਚ ਨਾਮ ਆਇਆ ਤੇ ਨਾ ਉਹਦੇ ਜੋ ਸਰਨੇਮ ਹੋਇਆ ਉਹੀ ਆਉਣਾ, ਪੰਜਾਬੀ ਹੈ ਤੇ ਪੰਜਾਬੀ ਨਾ ਆਉਣਾ ਉਹਦੇ ਚ। ਫਿਰ ਆਪਾਂ ਕਹਿ ਦਿੰਦੇ ਹਾਂ ਕਿ ਜੀ ਐਂ ਹੋ ਗਿਆ ਜੀ, ਫਲਾਂ ਹੋ ਗਿਆ ਜੀ, ਇਹ ਤਾਂ ਸਾਡੀ ਕਮਿਊਨਿਟੀ ਨੂੰ ਭੰਡਦੇ ਆ। ਨਹੀਂ, ਉਹ ਤੋਰੇ ਸਾਡੀਆਂ ਕਈ ਅਣਗਹਿਲੀਆਂ ਤੋਂ ਤੁਰੇ ਹੁੰਦੇ ਆ, ਸਾਡੀਆਂ ਲਾਪਰਵਾਹੀਆਂ ਦੇ ਸਿੱਟੇ ਹੁੰਦੇ ਆ। ਸੋ ਇਹ ਰਲ ਮਿਲ ਕੇ ਹਮਲਾ ਮਾਰ ਗਏ ਆਪਾਂ। ਆਪਣੀ ਕੌਮ ਚੜ੍ਹਦੀ ਕਲਾ ਵਾਲੀ ਕੌਮ ਆ। ਤੇ ਜਿਵੇਂ ਸਰਬਜੀਤ ਸਿੰਘ ਜੀ ਵੀ ਇਸ ਗੱਲ ਦਾ ਜ਼ਿਕਰ ਕਰਕੇ ਗਏ ਕਿ ਜਿਹੜੇ ਦਿਹਾੜੇ ਚੱਲ ਰਹੇ ਆ, ਉਹਨਾਂ ਦਿਹਾੜਿਆਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਉੱਥੋਂ ਸੇਧ ਲੈਂਦੇ ਹਾਂ। ਸਾਡਾ ਇਤਿਹਾਸ ਸਾਨੂੰ ਸੇਧ ਦਿੰਦਾ ਜੀ। ਜੀ ਬਿਲਕੁਲ। ਤੇ ਸਰੋਤਿਓ, ਇਹ ਗੱਲ ਕਰਨ ਦਾ ਮਤਲਬ ਇਹੀ ਹੈ ਤੇ ਆਪਾਂ ਗੌਰ ਕਰੀਏ, ਇਹ ਨਾ ਤਾਂ ਪਹਿਲੀ ਵਾਰ ਅਸੀਂ ਕੀਤੀ ਆ, ਕਾਫੀ ਦਿਨਾਂ ਤੋਂ ਕਰ ਰਹੇ ਹਾਂ, ਇਹਨੂੰ ਜੀ ਕਰਦੇ ਜੀ ਵੀ ਰਹਿਣਾ, ਇਹ ਜੀ ਅੱਗੇ ਵੀ ਚੱਲਣੀ ਆ, ਕਿਉਂਕਿ ਪ੍ਰੋਬਲਮਾਂ ਦਿਨੋਂ ਤੋਂ ਦਿਨ ਵੱਧ ਰਹੀਆਂ। ਜੀ ਜੀ ਤੇ ਹੁਣ ਇਸ ਪ੍ਰੋਗਰਾਮ ਦੀ ਤਾਂ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਅਗਲਾ ਪ੍ਰੋਗਰਾਮ ਫਿਰ 4 ਵਜੇ ਹੋਊਗਾ, 4 ਜੀ ਵਜੇ ਤੋਂ ਬਾਅਦ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਵਿੰਦਰ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਰੋਤੇ, ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ।